ਅਸੀਂ ਮਜੀਠੇ ਜਾਂਦੇ ਸੌਦਾ ਲੈਣ। ਤੂੰ ਵੀ ਚੱਲ ਜਾਣਾ ਸੀ? ਆਹੋ। ਅੱਛਾ। ਤੇ ਜਨਾਬ ਮੇਰੀ ਉਦੋਂ ਉਮਰ ਹੋਰ ਸੀ, ਵਕਤ ਹੋਰ ਸੀ। ਬਾਬਾ ਜੀ ਮਜੀਠੇ ਕਾਹਦੇ ਤੇ ਜਾਂਦੇ ਸੋ? ਹੈ ਕਾਹਦੇ ਉੱਤੇ ਜਾਂਦੇ ਸੋ ਮਜੀਠੇ? ਕਾਹਦੇ ਤੇ ਬਹਿ ਕੇ ਜਾਂਦੇ ਸੋ? ਉਹ ਤੁਰ ਕੇ ਪੈਦਲ ਹੀ। ਅੱਛਾ ਜੀ। ਐਸੋ ਜਿਵੇਂ ਆਈਆ ਅੱਛਾ ਇਹਨਾਂ ਸਫਰ ਸੀ। ਅੱਛਾ ਅੱਛਾ। ਤੇ ਖੱਤਰੀਆਂ ਨੇ ਰੱਖੇ, ਸਿੱਖਾਂ ਨੇ ਤੋਤੇ ਰੱਖੇ ਹੋਣੇ ਦੁਕਾਨਾਂ ਤੇ। ਆਖਣਾ ਲਾਲਾ ਜੀ ਆਪਾਂ ਹੁਣ ਆਈਆਂ ਨੇ। ਮਜੀਠੇ ਦਾ ਲਾਭ ਸਿੰਘ ਸੀ, ਉਹ ਤੇ ਵੱਡਾ ਚੌਧਰੀ ਸੀ। ਲਾਭ ਸਿੰਘ? ਲਾਭ ਸਿੰਘ ਉਹ ਮਜੀਠੇ ਦਾ ਸੀ? ਮਜੀਠੇ ਦਾ ਸੀ। ਤੇ ਅੱਛਾ। ਪੈਲੀ ਬੜੀ ਸੀ। ਤੁਸੀਂ ਉਹਨਾਂ ਨੂੰ ਕਿਵੇਂ ਜਾਣਦੇ ਹੋ? ਮਤਲਬ ਤੁਹਾਡੇ ਲਾਗੇ ਪੈਲੀਆਂ ਸਨ ਉਹਨਾਂ ਦੀਆਂ? ਪੈਲੀਆਂ ਜੀ ਜਿਵੇਂ ਆਇਆ। ਅੱਛਾ, ਤੁਹਾਡੇ ਨਾਲ ਲੱਗਦੀਆਂ ਮਾਲ ਛੱਡਣਾ। ਅੱਛਾ। ਤੇ ਉਹਨੇ ਫੇਰਾ ਮਾਰਨਾ, ਅਸੀਂ ਡਰਦੇ ਨਾ ਸੌਣਾ। ਲਾਭ ਸਿੰਘ ਆ ਗਿਆ ਵੀ ਨਾ ਜਾਓ, ਉਹਨੇ ਫੇਰਾ ਮਾਰਨਾ, ਚਲੇ ਜਾਣਾ। ਹਾਂ। ਲਾਭ ਸਿੰਘ ਬਾਬਾ ਜਵਾਨ ਸੀ ਬਾਬਾ ਕਿ ਪੂਰਾ ਜਿਹਾ ਕੱਦ? ਬੱਲੇ, ਉਹ ਤੁਹਾਡੇ ਨਾਲ ਵੀ ਐਂਚੀ ਵੱਡਾ ਹੀ ਹੋਣਾ। ਅੱਛਾ ਜੀ। ਕਾਹਦੇ ਤੇ ਹੁੰਦਾ ਸੀ ਉਹ? ਘੋੜੀ ਤੇ। ਅੱਛਾ। ਘੋੜੀ ਲਿਪ ਜਾਂਦੀ ਸੀ। ਇੰਨਾ ਜਵਾਨ ਸੀ ਘੋੜੀ ਲਿਪ ਜਾਂਦੀ? ਸਾਡਾ ਕੰਪ ਵੱਜ ਗਿਆ। ਅੱਛਾ। ਵੱਡੀਆਂ ਨਾਗਾਂ ਚ ਲੱਗ ਗਈ ਸੀ ਉਹ ਪਿੰਡ ਤੋਂ? ਆਹੋ, ਪਿੰਡ ਲਾਗੇ ਸੀ। ਅੱਛਾ। ਤੇ ਇੱਕ ਇੱਕ ਘਰ, 7-7 ਘਰ ਬਣੇ ਸੀ ਮੁਸਲਮਾਨਾਂ ਦੇ। ਇੱਕ ਇੱਕ ਘਰ। ਮੈਂ ਸਮਝਿਆ ਨਹੀਂ, ਘਰ ਚ ਕੀ ਬੜੇ ਮਸਲਨ? ਮੈਂ ਨਾ ਵੀ ਆਓ ਉੱਠ ਕੇ ਨਾ ਮੁਸਲਮਾਨ ਲੱਗਦੇ ਪਿੰਡਾਂ ਤੋਂ। ਹਾਂ ਹਾਂ ਹਾਂ। ਉੱਥੇ ਕੰਪ ਬਣ ਗਏਗਾ। ਅੱਛਾ, ਜਿੱਥੇ ਕੰਪ ਬਣਿਆ ਸੀ ਉਸ ਘਰਾਂ ਵਿੱਚ ਇੱਕ ਇੱਕ ਘਰ ਚ 7-7 ਬਣਨੇ ਪਏ, ਯਾਨੀ ਇੰਨੀ ਆਮ ਹੋ ਗਈ ਸੀ ਮਾਂ? ਇੰਨੀ ਇਮਾਮ। ਅੱਛਾ। ਜਿਸ ਵੇਲੇ ਏਦਾਂ ਬਹਿ ਕੇ ਰਾਤਾਂ ਕੱਢਦੇ ਰਹੇ। ਅੱਛਾ। ਤੇ ਬਹਿ ਕੇ ਰਾਤਾਂ ਕੱਢਣੀਆਂ। ਤੇ ਸਿੱਖਾਂ ਨੇ ਨਾ ਸਲਾਹ ਕੀਤੀ ਵੀ ਇਹ ਕੰਪ ਨੂੰ ਲਓ, ਲੁੱਟੋ, ਇਹਨੂੰ ਮਾਰੋ, ਵੱਢੋ, ਇਹਨੂੰ ਮਾਰੋ। ਅੱਛਾ। ਕੁਦਰਤ ਮੇਰੇ ਮਾਲਕ ਦੀ। ਜਿਸ ਵੇਲੇ ਉਹ ਇਕੱਠੇ ਹੋਏ ਨਾ ਪਿੰਡ ਤੇ ਚਫੇਰੇ, ਐ ਉਂਗਲਾਂ ਨੂੰ ਸਿੱਖ ਖਲੋਤੇ। ਅੱਛਾ। ਹੋਏ ਹੋਏ ਏਦਾਂ ਘਰਾਂ ਦੇ ਵਿੱਚ ਬੈਠਿਆਂ, ਬੀਬੀਆਂ ਬਾਹਰ ਰੋਣ ਬੂਹੇ ਮਾਰੇ। ਹੈ ਤੇ 3 ਕਿੱਲਿਆਂ ਤੇ ਜਿਹੜੀ ਅੰਮ੍ਰਿਤਸਰੋਂ ਸੜਕ ਆਉਂਦੀ ਸੀ ਨਾ, ਉਹਦੇ ਤੇ ਦਰਬਾਰ ਸੀ। अस्सलाम वालेकुम। मेरा पिंड मेरा पंजाब चैनल ਦੇ ਨਾਲ ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਨਾਜ਼ਰੀਨ, 1947 ਵਾਲੀ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਅਸੀਂ ਪਹੁੰਚੇ ਹਾਂ ਬਜ਼ੁਰਗਾਂ ਕੋਲ। ਇਹਨਾਂ ਦੀ ਉਮਰ ਉਸ ਟਾਈਮ 13 ਤੋਂ 14 ਸਾਲ ਸੀ। ਆਓ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ। ਉਸ ਟਾਈਮ ਵੰਡ ਵੇਲੇ ਜਦੋਂ ਹਿਜਰਤ ਹੋਈ, ਉਜਾੜੇ ਪਏ, ਇਹਨਾਂ ਨੇ ਕੀ ਕੁਝ ਮੁਸੀਬਤਾਂ ਵੇਖੀਆਂ, ਇਹ ਚੜ੍ਹਦੇ ਪੰਜਾਬੋਂ ਲਹਿੰਦੇ ਪੰਜਾਬ ਕਿਵੇਂ ਆਏ ਸੀ, ਇਹਨਾਂ ਦਾ ਬਚਪਨ ਸਿੱਖਾਂ ਨਾਲ, ਹਿੰਦੂਆਂ ਨਾਲ, ਸਾਰੇ ਕਮਿਊਨਿਟੀ ਲੋਕਾਂ ਨਾਲ ਕਿਵੇਂ ਦਾ ਗੁਜ਼ਰਿਆ, ਕਿਵੇਂ ਦਾ ਕਲਚਰ ਸੀ ਉਸ ਟਾਈਮ, ਕਿਵੇਂ ਇੱਧਰ ਪਹੁੰਚੇ, ਕੀ ਇਹਨਾਂ ਮੁਸੀਬਤਾਂ ਵੇਖੀਆਂ, ਉਹ ਸਾਰੀਆਂ ਕਹਾਣੀ ਜਿਹੜੀ ਇਹਨਾਂ ਦੀ 47 ਵਾਲੀ ਅੱਜ ਤੋਂ 80 ਸਾਲ ਪਹਿਲਾਂ ਦੀ ਇਹਨਾਂ ਦੀ ਸਾਰੀ ਕਹਾਣੀ ਰਿਕਾਰਡ ਅੱਜ ਕਰਨੇ ਹਮੇਸ਼ਾ ਵਾਸਤੇ ਤੇ ਰੂਬਰੂ ਕਰਨੇ। अस्सलाम वालेकुम। ਵਾਲੇਕੁਮ ਸਲਾਮ। ਬਜ਼ੁਰਗੋ ਠੀਕ ਜੇ? ਠੀਕ ਹੈ। ਕੀ ਨਾਂ ਆਪਣਾ? ਮੁਹੰਮਦ ਅਨਵਰ। ਮੁਹੰਮਦ ਅਨਵਰ? ਹਾਂਜੀ। ਅੱਛਾ ਬਾਬਾ ਜੀ, ਤੇ ਆਪਣੇ ਵਾਲ ਸਾਹਿਬ ਦਾ ਕੀ ਨਾਮ? ਅਬਦੁੱਲਾ। ਅਬਦੁੱਲਾ। ਆਪਣੀ ਜ਼ਾਤ ਕਿਹੜੀ ਹੋਵੇ? ਇਹ ਸਾਡੀ ਯਾਦ ਆ ਸ਼ੰਗਰ। ਅੱਛਾ ਅੱਛਾ। ਤੇ ਬਜ਼ੁਰਗੋ ਤੁਸੀਂ ਕਿੰਨੇ ਭਰਾ ਹੋ ਸਾਰੇ? 4। 4। ਠੀਕ ਹੋ ਗਿਆ। ਬਜ਼ੁਰਗੋ ਤੁਸੀਂ ਉਧਰੋਂ ਆਏ ਸੀ ਕਿ ਇੱਧਰ ਦੇ ਹੋ? ਉਧਰੋਂ। ਕਿਹੜਾ ਪਿੰਡ ਹੁੰਦਾ ਸੀ ਇੱਥੇ ਆਪਣਾ? ਨਾਗਾਂ ਵੱਡੀਆਂ। ਨਾਗਾਂ ਵੱਡੀਆਂ? ਹਾਂ, ਮਜੀਠੇ ਲਾਗੇ। ਅੱਛਾ, ਮਜੀਠੇ ਲਾਗੇ। ਹਾਂ, ਅੰਮ੍ਰਿਤਸਰ ਸੜਕ ਨਿਕਲਦੀ ਸੀ, ਆਉਂਦੀ ਸੀ। ਅੱਛਾ। ਹਾਂ। ਬਜ਼ੁਰਗੋ ਆਪਣਾ ਜ਼ਿਲ੍ਹਾ ਕਿਹੜਾ ਲੱਗਦਾ ਹੈ ਤੁਹਾਨੂੰ? ਅੰਮ੍ਰਿਤਸਰ। ਤੇ ਤਹਿਸੀਲ? ਤਹਿਸੀਲ ਉਹ ਵੀ ਖਾਵੇ ਅੰਮ੍ਰਿਤਸਰ ਸੀ। ਅੱਛਾ ਅੱਛਾ। ਲਾਗੇ ਸੀ। ਕਿੰਨੀ ਕੁ ਮੀਲ ਦੂਰ ਸੀ ਸ਼ਹਿਰ? ਇਹ ਇੱਥੋਂ ਕਿੰਨੇ ਕੋ? ਹੈ ਕਿੰਨੇ ਕੋ ਦੂਰ ਸੀ? 2-4 ਕਿਲੋ? ਆਹੋ, ਇਹਨਾਂ 5-6 ਕੋਲ ਸੀ। ਫਿਰ ਤੁਹਾਡੀ ਤਹਿਸੀਲ ਵੀ ਹੋਈ ਹੋਣੀ। ਹਾਂ। ਬਾਬੇ ਉਹ ਨਾਲ ਨਾਲ ਦੇ ਪਿੰਡ ਚੇਤੇ ਆ ਕਿਹੜੇ ਨੇ? ਹੈ ਲਾਗੇ ਲਾਗੇ ਪਿੰਡ ਕਿਹੜੇ ਹਨ ਗੁਆਂਢੀ ਪਿੰਡ ਤੁਹਾਡੇ? ਗੁਆਂਢੀ ਵੱਡੀਆਂ ਨਾਗਾਂ, ਨਿੱਕੀਆਂ, ਨਵੀਆਂ, ਮਜੀਠਾ। ਇਹ ਸੀ। ਅੱਛਾ, ਮਜੀਠਾ ਕਿੰਨੀ ਕੁ ਦੂਰ ਸੀ ਤੁਹਾਡੇ ਤੋਂ? ਲਾਗੀ ਸੀ ਉਹ ਵੀ ਲਾਗੇ ਸੀ। ਅੱਛਾ। ਜਿਵੇਂ ਛੋਟਾ ਉਹ ਚੁੰਗੀ ਆ। ਅੱਛਾ ਅੱਛਾ। ਮਜੀਠਾ। ਬਾਬੇ ਉਹ ਤੁਸੀਂ 13-14 ਸਾਲ ਦੇ ਹੋ ਤੁਸੀਂ ਦੱਸਿਆ। ਹਾਂ। ਕਿੰਨੇ ਕੁ ਸੋ ਭਲਾ? 13 ਸਾਲਾਂ ਦਾ ਮੈਂ ਕਿਹਾ ਮੈਂ ਸਹੀ ਬੋਲਿਆ? 13 ਕੁ ਸਾਲ ਦੇ ਤੁਸੀਂ ਆਏ ਸੀ। ਹਾਂ। ਗੱਲਾਂ ਚੇਤੇ ਸਾਰੀਆਂ ਉਹ ਵਾਲੀਆਂ? ਹਾਂ, ਤੇ ਮੈਂ
ਹਾਂ ਅਸੀਂ ਮਜੀਠੇ ਜਾਂਦੇ ਸੌਦਾ ਲੈਣ। ਤੂੰ ਵੀ ਚੱਲ ਜਾਣਾ ਸੀ? ਆਹੋ। ਅੱਛਾ। ਤੇ ਜਨਾਬ ਮੇਰੀ ਉਦੋਂ ਉਮਰ ਹੋਰ ਸੀ, ਹੂੰ। ਵਕਤ ਹੋਰ ਸੀ। ਬਾਬਾ ਜੀ ਮਜੀਠੇ ਕਾਹਦੇ ਤੇ ਜਾਂਦੇ ਸੋ? ਹੈ ਕਾਹਦੇ ਉੱਤੇ ਜਾਂਦੇ ਸੋ ਮਜੀਠੇ? ਕਾਹਦੇ ਤੇ ਬਹਿ ਕੇ ਜਾਂਦੇ ਸੋ? ਉਹ ਤੁਰ ਕੇ ਪੈਦਲ ਹੀ। ਅੱਛਾ ਜੀ। ਐਸੋ ਜਿਵੇਂ ਆਈਆ ਅੱਛਾ ਇਹਨਾਂ ਸਫਰ ਸੀ। ਅੱਛਾ ਅੱਛਾ। ਤੇ ਖੱਤਰੀਆਂ ਨੇ ਰੱਖੇ, ਸਿੱਖਾਂ ਨੇ ਤੋਤੇ ਰੱਖੇ ਹੋਣੇ ਹੂੰ। ਦੁਕਾਨਾਂ ਤੇ। ਆਖਣਾ ਲਾਲਾ ਜੀ ਆਪਾਂ ਹੁਣ ਆਈਆਂ ਨੇ, ਸੌਦਾ ਦਿਓ। ਅੱਛਾ ਅੱਛਾ, ਬੋਲਣ ਵਾਲੇ ਤੋਤੇ ਨਾਲ ਰੱਖੇ? ਆਹੋ ਅੱਛਾ ਅੱਛਾ ਤੋਤੇ ਰੱਖੇ ਹੁੰਦਾ। ਅੱਛਾ। ਹਾਂ ਬਾਬਾ ਜੀ ਥੋੜਾ ਕੋ ਆਪਣਾ ਪਿੰਡ ਦੱਸੋ, ਤੁਹਾਡੇ ਪਿੰਡ ਵਿੱਚ ਬਰਾਦਰੀ ਕਿਹੜੀ ਕਿਹੜੀ ਬੈਠੀ ਸੀ? ਗਿੱਲ, ਹਾਂ ਵਾਂਸ, ਹਾਂ ਚੰਗੜ ਬਰਾਦਰੀ, ਹਾਂ। ਇਹ ਬਹੁਤੀ ਸੀ। ਇਹ ਬਹੁਤੀ ਸੀ। ਹਾਂ ਲੋਹਾ ਤਰਖਾਣ ਵੀ ਹੈ ਸਨ? ਆਹੋ ਹੈਗਾ। ਅੱਛਾ ਅੱਛਾ। ਨਾਈ ਵੀ ਹੋਣਾ ਕੋਈ, ਜਾਮਤ ਜੁਮਤ ਜਿਹੜਾ ਕਰਦਾ? ਹਾਂ ਨਾਈ ਵੀ ਹੈਗਾ ਸੀ। ਸਾਰੇ ਮੁਸਲਮਾਨ ਸਨ? ਸਾਰੇ ਮੁਸਲਮਾਨ। ਅੱਛਾ ਅੱਛਾ ਅਸੀਂ ਆਪਣੇ ਪਿੰਡ ਦੇ। ਅੱਛਾ। ਪਿੰਡ ਕਿੱਡਾ ਕੁ ਸੀ ਬਾਬਾ? ਪਿੰਡ ਸਾਡਾ ਸੀ ਬਸ 250-300 ਘਰ ਸੀ। 250-300 ਘਰ ਆਇਆ ਸੀ? ਹਾਂ। ਸਕੂਲ ਵੀ ਮਿਲਿਆ ਸੀ ਕਿ ਨਹੀਂ? ਬਣਿਆ ਹੈਂ? ਸੀ ਸਕੂਲ? ਹੈ ਸਕੂਲ? ਸਕੂਲ ਲਾਗੇ ਵੱਡੀਆਂ ਨਾਗਾਂ ਚ ਸੀ। ਉਹਦੇ ਵਿੱਚ ਸੀ? ਹਾਂ। ਅੱਛਾ। ਉਹ ਥੋੜਾ ਸਫ਼ਰ ਸੀ। ਤੇ ਤੁਹਾਡੇ ਪਿੰਡ 'ਚ ਮਸੀਤ ਵੀ ਹੋਣੀ ਉਦੋਂ? ਹਾਂ ਮਸੀਤ ਸਿੱਖ ਸੀ? ਖਰਾਸ ਖੂਹ ਵਗਦੇ। ਅੱਛਾ। ਖੂਹ ਵਗਦੇ ਸੀ। ਤੇ ਬਾਬਾ ਜੀ ਹੋਰ ਬਰਾਦਰੀ ਕਿਹੜੀ ਸੀ? ਹਿੰਦੂ ਹੈ ਸਨ? ਹਿੰਦੂ ਕੋਈ ਨਹੀਂ ਸੀ। ਖੱਤਰੀ ਦੁਕਾਨ ਹੈ ਸੀ ਕਿਸੇ ਦੀ? ਨਾ ਹਾਂ। ਉਹਦਾ ਵਾਕਫੀਤ ਸਾਡੀ ਲਾਂਬੇ ਹੈਗੀ ਸੀ ਮੇਰੇ ਵਡੇਰਿਆਂ ਨਾਲ। ਅੱਛਾ। ਪਿੰਡ ਵਿੱਚ ਕੋਈ ਘਰ ਸਿੱਖਾਂ ਦਾ ਵੀ ਹੈ ਸੀ? ਨਾ ਅੱਛਾ ਅੱਛਾ, ਸਿੱਖਾਂ ਦਾ ਵੀ ਕੋਈ ਨਹੀਂ ਸੀ? ਨਹੀਂ। ਨਾਲ ਦੇ ਪਿੰਡ 'ਚ ਹੋਏਗਾ ਕੋਈ? ਹਾਂ ਨਾਲ ਦੇ ਪਿੰਡ ਇਹ ਮਜੀਠੇ ਦਾ ਲਾਭ ਸਿਆ ਸੀ, ਉਹ ਤੇ ਵੱਡਾ ਚੌਧਰੀ ਸੀ। ਲਾਭ ਸਿੰਘ? ਲਾਭ ਸਿੰਘ ਉਹ ਮਜੀਠੇ ਦਾ ਸੀ? ਮਜੀਠੇ ਦਾ ਸੀ। ਤੇ ਅੱਛਾ। ਪੈਲੀ ਬੜੀ ਸੀ। ਤੁਸੀਂ ਉਹਨਾਂ ਨੂੰ ਕਿਵੇਂ ਜਾਣਦੇ ਹੋ? ਮਤਲਬ ਤੁਹਾਡੇ ਲਾਗੇ ਪੈਲੀਆਂ ਸਨ ਉਹਨਾਂ ਦੀਆਂ? ਪੈਲੀਆਂ ਜੀ ਜਿਵੇਂ ਆਇਆ ਅੱਛਾ, ਤੁਹਾਡੇ ਨਾਲ ਲੱਗਦੀਆਂ ਪੈਲੀਆਂ? ਮਾਲ ਛੱਡਣਾ ਅੱਛਾ ਤੇ ਉਹਨੇ ਫੇਰਾ ਮਾਰਨਾ, ਅਸੀਂ ਡਰਦੇ ਨਾ ਸੌਣਾ। ਲਾਭ ਸਿੰਘ ਆ ਗਿਆ ਵੀ ਨਾ ਜਾਓ, ਉਹਨੇ ਫੇਰਾ ਮਾਰਨਾ ਚਲੇ ਜਾਣਾ। ਹਾਂ। ਲਾਭ ਸਿੰਘ ਬਾਬਾ ਜਵਾਨ ਸੀ ਬਾਬਾ ਕਿ ਪੂਰਾ ਜਿਹਾ ਕੱਦ? ਬੱਲੇ ਉਹ ਤੁਹਾਡੇ ਨਾਲ ਵੀ ਐਂਚੀ ਵੱਡਾ ਹੀ ਹੋਣਾ। ਅੱਛਾ ਜੀ। ਕਾਹਦੇ ਤੇ ਆਉਂਦਾ ਹੁੰਦਾ ਸੀ ਉਹ? ਘੋੜੀ ਤੇ। ਅੱਛਾ। ਘੋੜੀ ਲੈ ਜਾਂਦੀ ਸੀ। ਇੰਨਾ ਜਵਾਨ ਸੀ ਘੋੜੀ ਲਿਪ ਜਾਂਦੀ? ਬਾਬਾ ਸਿੱਖ ਹੀ ਜਵਾਨ ਸੀ ਕਿ ਮੁਸਲਮਾਨ ਜਵਾਨ ਹੈ ਉਦੋਂ? ਮੁਸਲਮਾਨ ਵੀ ਜਵਾਨ ਸੀ ਸਾਡੇ। ਮੁਸਲਮਾਨ ਜਵਾਨ ਹੁੰਦੇ ਸਨ? ਹਾਂ। ਬਾਬੇ ਤੁਸੀਂ 13 ਸਾਲ ਦੇ ਸੋ, ਤੁਸੀਂ ਆਪਣਾ ਬਚਪਨ ਦੱਸੋ, ਤੁਸੀਂ ਕੀ ਕਰਦੇ ਹੁੰਦੇ ਸੋ? ਅਸੀਂ ਮਾਲ ਮੂਲ ਹੀ ਚਾਰਦੇ ਸਾਂ। ਪੜਨ ਨਹੀਂ ਗਏ ਸਕੂਲੇ? ਲਾਲਚ ਨਹੀਂ ਸੀ ਹੁੰਦਾ। ਅੱਛਾ। ਪੜਨ ਪੁੜਨ ਦਾ ਲਾਲਚ ਨਹੀਂ ਸੀ ਹੁੰਦਾ। ਸਕੂਲੇ ਨਹੀਂ ਗਏ ਤੁਸੀਂ ਸਕੂਲੇ? ਕੋਈ ਵੇਲਾ। ਮੈਂ ਕਿਹਾ ਤੁਸੀਂ ਸਕੂਲੇ ਗਿਆ ਕਿ ਨਹੀਂ? ਤੂੰ ਤੇਰੇ ਨਾਲ ਗੱਲ ਕਰ। ਨਹੀਂ ਗਿਆ ਹੈਗਾ। ਐਵੇਂ ਬੰਦਾ ਮੱਝਾਂ ਲੈ ਕੇ ਜਾਂਦੇ ਹੋ? ਮੱਝਾਂ ਚਾਰਦੇ ਸਨ। ਕਿੱਧਰ ਨੂੰ? ਮਤਲਬ ਸਿੱਖਾਂ ਦੇ ਮੁੰਡਿਆਂ ਨਾਲ ਰਲ ਕੇ ਜਾਂ ਸਿਰਫ ਆਪਣੀ? ਹੁੰਦੇ ਨਾ ਛੇੜੂ ਚਲੇ ਜਾਂਦੇ ਨੇ ਬਾਹਰ ਨੂੰ ਲੈ ਕੇ, ਅੱਗੋਂ ਦੂਸਰੇ ਪਿੰਡ ਦਾ ਛੇੜੂ ਆਇਆ ਉਹਦੇ ਨਾਲ ਰਲ ਕੇ ਵੀ ਚਲਾਉਂਦੇ? ਨਹੀਂ ਆਪਣੇ। ਅੱਛਾ ਅੱਛਾ। ਆਪਣੇ ਪਿੰਡ ਦੇ ਅੱਛਾ। ਚਾਰਦੇ ਰਹਿਣਾ। ਤੇ ਬਾਬਾ ਤੁਹਾਡੇ ਵੱਡੇ ਕੀ ਕੰਮ ਕਰਦੇ ਆ? ਤੇਰੇ ਬਾਪੂ ਹੋਰੀ, ਤੇਰੇ ਦਾਦੇ ਹੋਰੀ? ਮਿਹਨਤ। ਮਸਲਨ ਕਣਕ ਵੱਢ ਲੈਣੀ। ਅੱਛਾ ਅੱਛਾ, ਜ਼ਿਮੀਂਦਾਰਾਂ ਦੀ ਜਿਵੇਂ? ਤੇ ਮੂੰਜੀ ਵੱਢ ਲੈਣੀ, ਮੂੰਜੀ ਲਾ ਲੈਣੀ। ਅੱਛਾ। ਮਿਹਨਤ ਕਰਕੇ ਖਾਣੀ। ਇਹ ਜਿਹੜੀ ਮੂੰਜੀ ਵੱਢਦੇ ਸੋ, ਮੂੰਜੀ ਲਾਉਂਦੇ ਸੋ, ਸਿਰਫ ਮੁਸਲਮਾਨਾਂ ਦੀ ਕਿ ਕਿਸੇ ਦੇ ਵੀ ਭਾਵੇਂ ਸਿੱਖ ਲਵਾਨ ਜਿਹੜਾ ਹਰ ਇੱਕ ਦੀ? ਉਹ ਸਾਰੇ ਗੱਲ ਲਾਉਂਦੇ ਸੀ। ਮਜ਼ਦੂਰੀ ਲੈਣੀ ਜਿਹੜੀ? ਮਜ਼ਦੂਰੀ। ਅੱਛਾ ਅੱਛਾ। ਕੋਈ ਲਾਉਣਾ ਨਹੀਂ। ਅੱਛਾ। ਬਾਬਾ ਆਪਣਾ ਘਰ ਤੁਹਾਡਾ ਕਿਵੇਂ ਦਾ ਸੀ? ਹੈ ਤੁਹਾਡਾ ਘਰ ਕਿਵੇਂ ਦਾ ਹੁੰਦਾ ਸੀ? ਸਾਡਾ ਘਰ ਸੀ ਕੱਚਾ ਸੀ, ਤੇ ਉਹ ਇੱਟਾਂ ਦਾ, ਕੱਚੀਆਂ ਇੱਟਾਂ ਦਾ। ਗਾਰੇ ਵਾਲਾ ਜੰਗਲ? ਗਾਰੇ ਨਾਲ। ਅੱਛਾ ਅੱਛਾ। ਤੇ ਉਹ ਬੀਬੀਆਂ ਜਿਹੜੀਆਂ ਪੋਚ ਪਾ ਲੈਂਦੀਆਂ। ਅੱਛਾ ਅੱਛਾ। ਬਸ। ਤੇ ਬਾਬੇ ਪਾਣੀ ਪੀਣ ਵਾਲਾ ਸਿਸਟਮ ਕੀ ਸੀ ਉੱਥੇ? ਖੂਹੀ। ਪਿੰਡ ਦੇ ਵਿੱਚ ਖੂਹੀ ਸੀ? ਪੁਆੜੀ ਖੂਹੀ, ਬੋਕੇ ਉੱਤੇ ਲੱਗੇ। ਕਿਵੇਂ ਦੀ? ਥੋੜਾ ਸਮਝਾਓ ਨਾ, ਵੇਖਣ ਵਾਲਿਆਂ ਨੂੰ ਪਤਾ ਲੱਗੇ ਕਿਵੇਂ ਦੀ ਖੂਹੀ ਸੀ। ਪਾਣੀ ਕਿਵੇਂ ਕੱਢਦੇ ਹੋ? ਗੋਲ। ਅੱਛਾ। ਉੱਤੇ ਪੌੜੀ ਗੱਡੀ ਸੀ। ਅੱਛਾ। ਉਹਨੂੰ ਬੋਕਾ ਬੰਦਾ ਸੀ ਰੱਸੀ ਨਾਲ? ਆਹੋ ਲਾ ਨਾਲ। ਅੱਛਾ ਅੱਛਾ। ਉਹ ਵੇਸਣ ਭਰ ਕੇ ਬਾਹਰ ਲੈ। ਨਹੀਂ ਹੱਥ ਨਾਲ ਕੱਢਦੇ ਕੋਈ ਸ਼ੈ ਖਿੱਚਦੀ ਸੀ? ਉਹ ਹੁੰਦੀ ਸੀ ਚਰਖੜੀ। ਅੱਛਾ, ਹੱਥ ਨਾਲ ਹੀ? ਐਂ
ਅੱਛਾ ਤੇ ਉਹ ਫਿਰ ਉਹ ਘੜਿਆਂ 'ਚ ਪਾ ਕੇ ਤੇ ਲਾ ਲੈਣਾ। ਕਈਆਂ ਨੇ ਅੱਛਾ ਬਾਬਾ ਮਿੱਟੀ ਦੇ ਘੜਿਆਂ 'ਚ ਲੈ ਕੇ ਜਾਂਦੇ ਹੋ ਮਿੱਟੀ ਦੇ ਕਿ ਉਦੋਂ ਬਾਲਟੀ ਬੂਟੀਆਂ ਦਾ ਨਹੀਂ ਸੀ, ਮਿੱਟੀ ਦੇ ਘੜਿਆਂ ਦਾ ਰਿਵਾਜ ਸੀ। ਘੜੀਆਂ ਚਾਹੇ ਮਾਛੀ ਕੋਲ ਪਲਵਾ ਲੈਣੇ ਪਾਣਾ ਜਾ ਕੇ ਘੜੇ 'ਚ ਹੀ, ਘਰ ਘੜੇ ਰੱਖੇ ਹੁੰਦੇ ਸੀ ਘੜੇ 'ਚ। ਕੱਚੇ ਮਿੱਟੀ ਦੇ। ਹਾਂ ਅੱਛਾ ਅੱਛਾ, ਪਾਣੀ ਸਹੀ ਰਹਿੰਦਾ ਠੰਡਾ ਉਹਦੇ ਵਿੱਚ? ਬੱਲੇ ਬੱਲੇ। ਫਰਿੱਜਾਂ ਤੋਂ ਹੁੰਦੀਆਂ ਕੋਈ ਨਹੀਂ, ਨਾ ਹਾਂ। ਬੱਤੀ ਹੋਣੀ ਨਾ ਕੋਈ। ਹਾਂ ਅੱਛਾ ਅੱਛਾ ਬਾਬਾ, ਕੋ ਤੁਹਾਡੇ ਬਚਪਨ ਦਾ ਯਾਰ ਦੋਸਤ ਦਾ ਨਾਂ ਜੀ ਯਾਦ ਜੇ? ਮੈਂ 13 ਸਾਲ ਤੁਹਾਡੀ ਉਮਰ ਦਾ, ਉਦੋਂ ਕੋਈ ਨਹੀਂ ਸੀ ਕੋਈ? ਉਹ ਬਚਪਨ ਦੇ ਵਿੱਚ ਚੇਤੇ ਨਹੀਂ ਰਹੇ? ਨਹੀਂ ਰਹੇ। ਹੂੰ। ਆ ਵਟਾਲੇ ਜਾਂਦਾ ਰਿਹਾ ਮੈਂ ਮੰਡੀ। ਬਟਾਲੇ ਕਿਹੜੀ ਮੰਡੀ 'ਚ ਜਾਂਦੇ ਹੋ? ਆਪਣੇ ਮੰਡੀ ਦਾ ਨਾਂ ਕੀ ਸੀ? ਦਾਣਾ ਮੰਡੀ? ਮਾਲ ਮਾਲ ਮੰਡੀ? ਆਓ। ਉਦੋਂ ਵੀ ਮਾਲ ਮੰਡੀ ਲੱਗਦੀ ਹੈ ਮੱਝਾਂ ਵੇਚਣ ਵਾਲੀ? ਹਾਂ ਅੱਛਾ ਮੇਰਾ ਮਾਮਾ ਵਪਾਰੀ ਸੀ। ਅੱਛਾ, ਮੱਝਾਂ ਉਹ ਖਰੀਦਦਾ ਸੀ ਤੇ ਵੇਚਣ ਜਾਂਦਾ ਸੀ ਮੰਡੀ? ਉਹ ਖੜਨੀਆਂ ਅੱਛਾ ਅੱਛਾ। ਉਥੋਂ ਵੇਚਣੀ, ਹੂੰ ਹੂੰ। ਉਥੋਂ ਲੈਣੀ, ਕੋਈ 2-4 ਰੁਪਏ ਮੁਨਾਫਾ ਲੱਭ ਜਾਣਾ। ਅੱਛਾ ਬਾਬਾ, ਮੱਝ ਕਿੰਨੇ ਦੀ ਮਿਲ ਜਾਂਦੀ ਸੀ ਉਦੋਂ? ਹੁਣ ਤੇ 8-8 10-10 ਲੱਖ ਦੀ। ਉਹ 18 ਰੁਪਈਆਂ ਦੀ ਮਿਲ ਜਾਂਦੀ ਸੀ। ਸਿਰਫ 18-17 ਰੁਪਈਆਂ ਦੀ? ਆਹੋ ਇਹ 20 ਤੱਕ 30 ਤੱਕ ਜ਼ਿਆਦਾ? ਉਹ ਤੇ ਪੈਸਾ ਲੱਭ ਲੈਂਦੇ ਸੀ। ਅੱਛਾ ਅੱਛਾ ਪੈਸਾ ਕੋਈ ਨਹੀਂ ਸੀ। ਅੱਛਾ, ਵਪਾਰ ਕਰਦੇ ਸੀ ਤੁਸੀਂ? ਉਹ ਵਪਾਰ ਕਰਦੇ ਸੀ। ਬਾਬਾ ਕੱਟੇ ਜੇ ਤੂੰ ਮੰਡੀ ਜਾਣਾ, ਤੂੰ ਵੀ ਵੇਚਣ ਜਾਣਾ ਮੱਝ ਜਾਂ ਮਾਮੇ ਦੇ ਨਾਲ ਜਾਂ ਲੈਣ? ਮਾਮੇ ਦੇ ਨਾਲ ਉਹ ਪੱਠੇ ਪੁੱਠੇ ਪਾ ਲੈਣੇ, ਪਾਣੀ ਢਾ ਦੇਣਾ। ਅੱਛਾ ਅੱਛਾ ਅੱਛਾ। ਉੱਥੇ ਹੋਰ ਵੀ ਵਪਾਰੀ ਤੁਹਾਡੇ ਆਉਂਦੇ ਹੋਣਗੇ, ਕੋਈ ਵਾਕਫ ਕਿਸੇ ਦਾ ਨਾਂ ਉਹ ਚੇਤਾ ਆ- ਹੋਵੇ? ਸਿੱਖਾਂ ਚੋਂ ਕਿਸੇ ਦਾ ਨਾਂ ਚੇਤਾ ਹੋਵੇ? ਕੋਈ ਵਪਾਰੀ ਸਾਡੇ ਹੋਵੇ? ਪਿੰਡ ਦੇ 8-10 ਵਪਾਰੀ ਸੀ ਸਾਰੇ ਮੁਸਲਮਾਨ ਸਨ? ਮੁਸਲਮਾਨ। ਅੱਛਾ ਅੱਛਾ ਉਹ ਠਾਲੇ ਜਾਣਾ। ਅੱਛਾ ਅੱਛਾ। ਜਿਵੇਂ ਹੁਣ ਆਪਾਂ ਕਈ ਵਪਾਰੀ ਜਿਹੜੇ ਦੂਸਰੇ ਵਪਾਰੀ ਪਿੰਡਾਂ ਚੋਂ ਵਪਾਰੀਆਂ ਕੋਲ ਲੈਂਦੇ ਨੇ, ਉਹ ਸਿੱਖ ਨਹੀਂ ਸੀ ਹੈਗਾ ਜਿਹਦੇ ਕੋਲ ਤੁਸੀਂ ਖਰੀਦਦੇ ਹੋ ਮੱਝਾਂ ਜਾਂ ਉਹਨਾਂ ਨੂੰ ਵੇਚਦੇ ਹੋ? ਨਹੀਂ ਹੂੰ ਹੂੰ ਹੂੰ। ਅੱਛਾ, ਉਧਰੋਂ ਇੱਧਰ ਵੀ ਆਉਂਦੇ ਰਹੇ ਅਸੀਂ। ਮੈਂ ਉਦੋਂ ਵੰਡ ਤੋਂ ਪਹਿਲਾਂ ਇੱਧਰ ਵੀ ਦੂਰ ਵੀ ਆਉਂਦੇ ਸੋ? ਆਹੋ ਅੱਛਾ ਅੱਛਾ, ਮੱਝਾਂ ਖਰੀਦਣ ਨੂੰ ਵੇਚਣ? ਨਹੀਂ ਮਿਹਨਤ ਕਰਨਾ। ਅੱਛਾ ਜੀ, ਉਤੋਂ ਅੰਮ੍ਰਿਤਸਰੋਂ ਇੱਥੇ ਤੁਸੀਂ ਆ ਜਾਂਦੇ ਫਿਰ? ਆਹੋ ਤੁਰ ਕੇ ਹੀ। ਮਾਲ ਨਾਲ ਆਉਣਾ, ਹੂੰ। ਡੇਰਾ ਰੱਖਿਆ ਹੋਣਾ ਉਡਾਂ ਨੂੰ, ਅੱਛਾ ਅੱਛਾ ਤੇ ਇਧਰੋਂ ਕਰਕੇ ਫੇਰ ਵਾਪਸ ਚੱਲ ਜਾਣਾ। ਬਾਬਾ, ਪਿੰਡ ਦੀ ਦੁਕਾਨ ਕੋਣ ਸੀ ਪਰਚੂਨ ਦੀਆਂ, ਜਿਵੇਂ ਤੁਹਾਡੀਆਂ ਇੱਥੇ ਪਿੰਡਾਂ 'ਚ ਦੁਕਾਨਾਂ ਹੁੰਦੀਆਂ? ਬੜੀਆਂ ਕਿਹਦੀਆਂ ਦੁਕਾਨਾਂ ਹੁੰਦੀਆਂ ਪਿੰਡ 'ਚ? ਉਹ 2-4 ਹੈਗੀਆਂ ਸੀ ਹੂੰ ਤੇ ਸੌਦਾ ਮੁਫਤ ਸੀ। ਪੈਸਾ ਨਹੀਂ ਸੀ ਲੱਭਦਾ ਉਹਨੂੰ, ਹੂੰ। ਕੋਈ ਨਾ ਪੈਸਾ ਲੱਭਦਾ। ਤੇ ਜਦੋਂ ਧੀਆਂ ਦੇ ਬੱਚੀਆਂ ਦੇ ਵਿਆਹ ਕਰਦੇ ਸੋ, ਆਹੋ ਤੇ ਉਦੋਂ ਕੱਪੜੇ ਜਾਂ ਚੀਜ਼ ਕੋਈ ਚਾਹੀਦੀ ਨੇ, ਚੀਨੀ ਲਾ ਲਓ, ਖੰਡ ਲਿਆਂਦੇ ਹੋਣਗੇ ਕੋਈ ਐਵੇਂ ਚੀਜ਼ਾਂ, ਤੇ ਉਹ ਕਿੱਥੋਂ ਲਿਆਂਦੇ ਆ ਜਾ ਕੇ? ਉਹ ਚੀਨੀ ਚੂਨੀ ਕੋਈ ਨਹੀਂ ਸੀ ਹੁੰਦੀ। ਚੀਨੀ ਚਲੋ ਚਲਾ ਕੋਈ ਸੌਦਾ ਤੇ ਲਿਆਂਦੇ, ਕੋਈ ਘਿਓ ਕੋਈ ਸ਼ਾਇਦ ਲਿਆਂਦੇ ਹੋਣਗੇ, ਕਿ ਘਿਓ ਵੀ ਦੇਸੀ ਚੱਲਦਾ ਹੈ? ਉਹ ਘਿਓ ਤੇ ਵਾਧੂ ਸੀ ਦੇਸੀ। ਉਹ ਅਸੀਂ ਚੌਲ ਧਰ ਕੇ ਵਿਆਹ ਲੈ ਜਾਣਾ ਹੂੰ। ਤੇ ਉੱਤੇ ਮਿੱਠਾ ਪਾ ਦੇਣਾ। ਚੀਨੀ ਕਿ ਸ਼ੱਕਰ? ਆ ਸ਼ੱਕਰ ਗੁੜ ਅੱਛਾ ਅੱਛਾ। ਤੇ ਕੌਲੀਆਂ ਨਾਲ ਘਿਓ ਥਾਲੀਆਂ ਦੇ ਵਿੱਚ ਹੂੰ। ਖਾਓ ਭਾਈ। ਆ ਤੇ ਹੁਣ ਕੇਕਨ ਬੜੇ ਨਿਕਲ ਆਏ। ਬਾਬਾ, ਕਿਸੇ ਜੰਜ ਨਾਲ ਗਿਆ ਸੀ ਉਧਰ, ਕੋਈ ਵਿਆਹ 'ਚ ਗਿਆ ਹੋਵੇ? ਉਹ ਤੇ ਜਾਂਦੇ ਰਹੀ ਐਸੇ ਕਿ ਕਿਵੇਂ ਜਾਂਦੀਆਂ ਜੰਜਾਂ, ਥੋੜਾ ਕੋਈ ਦੱਸੋ? ਹੈ ਕਿਵੇਂ 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 ਗਏ ਸੀ, ਕਿਵੇਂ ਜੰਜ ਜਾਂਦੀ ਕਦੋਂ? ਤੋੜ ਕੇ ਹੀ। ਅੱਛਾ, ਏਦਾਂ ਨਹੀਂ ਤੇ ਪਕਾੜ ਪਾਉਣਾ। ਖੁਸਰੇ ਨਚਾਉਂਦੇ ਹੋ ਕਿ ਨਹੀਂ ਤੁਸੀਂ ਉਦੋਂ? ਹੈ ਖੁਸਰੇ ਖੁਸਰੇ ਨੱਚਦੇ ਹਾਂ ਕਿ ਨਹੀਂ ਉਦੋਂ? ਨਹੀਂ ਨਹੀਂ, ਇਹ ਕੋਈ ਨਹੀਂ ਸਿਸਟਮ? ਉਹ ਪੈਸੇ ਲੁੱਟਣ ਵਾਲੇ ਹੁੰਦੇ ਸੀ। ਅੱਛਾ ਅੱਛਾ, ਪੈਸੇ ਸੁੱਟਦੇ ਹਨ? ਆਹੋ। ਕੰਜਰਪੁਣਾ ਕੋਈ ਨਹੀਂ ਸੀ? ਹੋਰ ਕੰਜਰ ਕਰਨਾ ਕੋਈ ਅੱਛਾ। ਜਾਂ ਟੁਕਣੀ ਹੂੰ। ਤੇ ਉਹਦਾ ਖਾੜਾ ਲਾਉਣਾ ਤੇ ਫਿਰ ਪੈਸੇ ਪੂਸੇ ਦੇਣੇ ਵਾਸਤੇ ਜਿਹਨੇ ਵਾਰੇ ਚ ਆਉਣੇ। ਹੂੰ। ਪੈਸਾ ਤਾਂ ਲੱਭਦਾ ਨਹੀਂ ਸੀ। ਅੱਛਾ ਬਾਬਾ, ਪਿੰਡ ਦੇ ਵਿੱਚ ਤੁਹਾਡੇ ਜੇ ਹੋਰ ਕੋਈ ਦੱਸੋ, ਕੋਈ ਮਸ਼ਹੂਰ ਤੁਹਾਡੇ ਦਰਬਾਰ ਆ ਸੀ, ਕੋਈ ਲੱਗੇ ਮੇਲਾ ਜਿੱਥੇ ਲੱਗਦਾ ਹੋਵੇ? ਹੈ ਪਿੰਡ ਤੁਹਾਡੇ ਕੋਈ ਦਰਬਾਰ ਆ ਸੀ, ਮੇਲਾ ਲੱਗਦਾ ਹੋਵੇ ਜਿੱਥੇ? ਨਹੀਂ ਅੱਛਾ, ਪਿੰਡ ਕੋਈ ਲਾਗੇ ਕੋਈ ਮੇਲਾ ਮਸ਼ਹੂਰ ਕੋਈ ਲੱਗਦਾ ਹੋਵੇ? ਮੇਲਾ ਲੱਗਦਾ। ਉਹ ਮੇਲੇ ਤੇ ਤੁਸੀਂ ਗਏ ਹੋ, ਜਿਵੇਂ ਹੁਣ ਮੇਲੇ ਮੁੱਲੇ ਲੱਗਦੇ ਨੇ? ਆਹੋ ਉਹ ਨਵੀਂ ਆ ਨਾਗਾ ਤੇ ਲੱਗਦਾ ਸੀ ਮੇਲਾ। ਕੀ ਸੀ ਮੇਲੇ ਦਾ ਨਾਮ ਬਾਬੇ ਦਾ? ਬਾਬੇ ਦਾ ਨਾਂ ਨਹੀਂ ਪਤਾ ਉਦੋਂ ਯਾਦ ਸੀ? ਹੈ ਉਦੋਂ ਯਾਦ ਸੀ ਅੱਛਾ ਅੱਛਾ। ਤੇ ਬਾਬੇ ਦਾ ਨਹੀਂ, ਉਹ ਮੇਲਾ ਕਿਵੇਂ ਦਾ ਲੱਗਦਾ ਸੀ? ਚੰਦ ਬੰਦੇ ਹੁੰਦੇ ਕਿ ਸਹੀ ਭਖਦਾ ਸੀ? ਸਹੀ ਧਸ ਨਿਕਲੀ। ਯਾਨੀ ਆਵਾਮ ਆਈ ਹੁੰਦੀ ਸੀ? ਆ ਸਿੱਖ ਵੀ ਹੁੰਦੇ, ਹਿੰਦੂ ਵੀ ਹੁੰਦੇ, ਮੁਸਲਮਾਨ ਸਾਰੇ ਹੁੰਦੇ? ਛਾਲਾ ਮਾਰ ਵੇਦੇ ਰਹੇ। ਉਦੋਂ ਆਣ ਕੇ? ਆਹੋ ਇੱਧਰ ਹੀ ਰਹਿਣਾ ਤੇ ਹਾਂ। ਮੇਲਾ ਵੇਖਣਾ। ਅੱਛਾ। ਛਾਲਾ ਬਾਗ। ਬਾਬਾ, ਆਪਣੇ ਪਿੰਡ ਦੇ ਵਿੱਚ ਖਰਾਸ ਕਿਹਨੇ ਲਾਇਆ ਸੀ? ਤੁਹਾਡੇ ਪਿੰਡ ਖਰਾਸ? ਹੈ ਖਰਾਸ ਕਿਹਦਾ ਸੀ ਪਿੰਡ 'ਚ? ਖਰਾ ਸਾਡਾ
ਗੁਲਾਮ ਬੰਦਾ ਤੇ ਜਿਹੜੀਆਂ ਕੌਣ ਸੀ ਉਹ ਗੁਲਾਮ ਤੇਲੀ ਸੀ ਕਿ ਲੋਹਾਰ ਸਨ? ਉਹ ਲਵਾਰ ਸੀ ਅੱਛਾ ਤੇ ਉਹ ਜਨਾਬ ਮੇਰੀ ਜਿਹੜੇ ਨੇ ਨਾ ਹੂੰ ਜਿਹਨੇ ਸਾਡਾ ਕੰਪ ਵੱਜਾ ਹੈ ਵੱਡੀਆਂ ਨਾਗਾ ਚ ਹੂੰ ਹੈ। ਅੱਛਾ ਬਾਬਾ ਕੰਪ ਦੇ ਮੈਂ ਪੁੱਛਣਾ ਤੁਹਾਨੂੰ, ਉਦੋਂ ਜਦੋਂ ਤੁਸੀਂ ਰਹਿੰਦੇ ਸੋ ਆਹੋ ਉਦੋਂ ਈਦਾਂ ਵੀ ਆਉਂਦੀਆਂ ਸਨ ਆਹੋ ਤੇ ਈਦ ਤੇ ਤੁਸੀਂ ਗਾਂ ਕਰ ਲੈਂਦੇ ਸੋ ਜਾਂ ਕੋਈ ਹੈ ਸੀ ਉਹਦੇ ਨਹੀਂ ਸੀ ਕਰਨ ਦਿੰਦੇ ਹੁੰਦੇ? ਲੋਕ ਲਾਕੇ ਅੱਛਾ ਲੋਕ ਲਾ ਕੇ ਕਰਦੇ ਹੋ। ਲੋਕੇ ਕਦੀ ਉਂਝ ਤੇ ਨਹੀਂ ਰੌਲਾ ਬਣਿਆ ਸਿੱਖਾਂ ਨਾਲ ਮਜ਼ਬੀ ਕੋ ਬਣ ਗਿਆ ਹੋਏ ਕਿ ਤੁਹਾਨੂੰ ਨਾ। ਅਜ਼ਾਨ ਤੋਂ ਰੋਕਿਆ ਹੋਵੇ ਨਹੀਂ ਨਹੀਂ ਜਾਂ ਉਂਝ ਲੜਾਈ ਕਦੀ ਹੋਈ ਹੈ? ਇਹ ਹੀ ਹੁੰਦੀ ਰਹੀ ਆ। ਕੁਛ ਸੁਣਾਓ ਗੱਲ ਨਾ, ਕਿਵੇਂ ਹੋਈ, ਕਿਉਂ ਹੋਈ, ਕਿੱਥੇ ਤੋਂ ਹੋਈ? ਉਹ ਜਾਨ ਨਹੀਂ ਸੀ ਦੇਣ ਦਿੰਦੇ, ਗੋਸ਼ਤ ਨਹੀਂ ਸੀ ਕਰਨ ਦਿੰਦੇ ਅੱਛਾ ਸਿੱਖ ਅੱਛਾ ਹੈ। ਛੋਟਾ ਕਰਨ ਦਿੰਦੇ ਬੱਕਰਾ ਵਗੈਰਾ, ਆਹੋ ਵੱਡਾ ਨਹੀਂ ਸੀ ਕਰਨ ਦਿੰਦੇ ਆ? ਨਾ ਅੱਛਾ ਤੇ ਉਹ ਆਪ ਤੇ ਝਟਕਾ ਕਰਦੇ ਸੀ, ਹੂੰ ਆਪ ਉਹ ਲਾਲ ਕਰਦੇ ਸੀ, ਤਲਵਾਰ ਤਿੱਖੀ ਕਰਨੀ ਹੂੰ ਤੇ ਛਤਰਾ ਬੱਕਰਾ ਖਿਲਾਰਨਾ, ਗੱਭਰੂ ਚੰਗੇ ਨੇ ਮਾਰਨੀ ਸੱਟ ਸਿਰਿਆ ਮੁੜਕ ਪੈਣੀ ਤੇ ਉਹਨੇ ਇੱਥੇ ਭੁੜਕਦੇ ਰਹਿਣਾ। ਬਾਬਾ ਤੁਸੀਂ ਕਦੀ ਝਟਕਾ ਕਰਦਾ ਵੇਖਿਆ ਸੀ ਉਹਨਾਂ ਨੂੰ? ਕਦੀ ਹੈ ਕਦੀ ਤੁਸੀਂ ਵੇਖਿਆ ਸੀ ਕਿ ਨਹੀਂ ਝਟਕਾ ਕਰਦਿਆਂ ਜਿਵੇਂ ਬੱਚੇ ਖਲੋ ਜਾਂਦੇ ਨੇ ਲੱਗੇ ਆਣ ਕੇ? ਨਹੀਂ ਸਾਨੂੰ ਨਹੀਂ ਖਿਲਾਉਣ ਦਿੰਦੇ ਅੱਛਾ ਉਹ ਖਲੋਣ ਨਹੀਂ ਦਿੰਦੇ ਬੱਚਿਆਂ ਨੂੰ ਲੱਗੇ? ਨਾ। ਅੱਛਾ ਅੱਛਾ ਤੇ ਬਾਬਾ ਜਿਵੇਂ ਸਾਡੇ ਤਿਉਹਾਰ ਨੇ ਮੁਸਲਮਾਨਾਂ ਦੇ, ਹਾਂ ਯਾਨੀ ਵੱਡੀ ਈਦ ਆ ਗਈ, ਛੋਟੀ ਈਦ ਆ ਗਈ, ਹਾਂ। ਰੋਜ਼ੇ ਆ ਗਏ, ਯਾਨੀ ਆਂਦੇ ਉਹਨਾਂ ਦੇ ਤਿਉਹਾਰ ਵੀ ਤਾਂ ਹੁੰਦੇ ਹਨ ਸਿੱਖਾਂ ਦੇ। ਹਾਂ ਲੋਹੜੀ ਹੋ ਗਈ ਜਾਂ ਵਿਸਾਖੀ ਤੇ ਚਲੋ ਸਾਰਿਆਂ ਦੀ, ਆਹੋ ਐਵੇਂ ਦੇ ਤਿਉਹਾਰ ਉਹ ਆਪਣੇ ਜਦੋਂ ਕਰਦੇ ਹਨ, ਕੋਈ ਵੇਖਣ ਗਏ ਉਹਦੇ ਜਾਂ ਹਿੰਦੂ ਦੁਸਹਿਰਾ ਕੱਢਦੇ ਨੇ ਉਦੋਂ ਤੁਸੀਂ ਗਏ ਹੋਵੇ? ਉਹ ਵਿਸਾਖੀ 'ਚ ਬੜੇ ਵਿਆਹ ਜਾਂਦੇ ਸਿੱਖ, ਹੂੰ ਵਿਸਾਖੀ ਜਿਹਨੂੰ ਹੁੰਦੀ ਸੀ ਅੱਛਾ ਜਨਾਬ ਮੇਰੀ ਵਿਸਾਖੀ ਲੱਗਣੀ ਨਾ ਤੇ ਮੇਲੇ ਵਾਂਗੂ ਤੇ ਸਿੱਖਣੀਆਂ ਜਾਣਾ, ਸਿੱਖਾਂ ਨੇ ਜਾਣਾ ਟੌਰ ਕੱਢ ਕਈ ਰਾਤ ਕੱਢ ਕੇ ਲੈ ਆਉਣੀਆਂ ਉਹਨਾਂ ਨੇ, ਹੂੰ ਸਿੱਖਾਂ ਨੇ ਸਿੱਖਣੀਆਂ ਤੇ ਲੋਹੜੀ ਬੜੀ ਮਨਾਉਂਦੇ ਸੀ। ਹੂੰ ਲੋਹੜੀ ਆਉਣੀ ਨਾ ਹਾਂ ਉਹਨਾਂ ਨੇ ਮਕਈ ਬਣਾਈ ਹੋਣੀ ਹੂੰ ਬੋਰੀਆਂ ਦੀਆਂ ਬੋਰੀਆਂ ਅੱਛਾ ਤੇ ਏਦਾਂ ਰਾਹਾਂ ਤੇ ਖਲਾਰੀ ਆਉਣੇ ਜਾਨਵਰਾਂ, ਜਾਨਵਰਾਂ ਖਾਂਦੇ ਰਹਿਣਾ ਚੁੱਪ। ਖਰਾਇਲ ਬੜੀ ਕਰਦੇ ਸੀ। ਅੱਛਾ ਜੀ ਆਹ ਸਿੱਖ ਸਖੀ ਸਨ? ਆਹ ਖਰਾਇਲ ਬੜੀ ਕਰਦੇ ਸੀ ਹੂੰ ਲੋਹੜੀ ਤੇ। ਹੂੰ ਨਹੀਂ ਇਹ ਜਿਹੜਾ ਕੰਮ ਆਉਂਦੇ ਹਨ ਮਾੜਿਆਂ ਦੇ, ਸਿਰਫ ਹੈਂ? ਆਪਣੇ ਧਰਮ ਵਾਲਿਆਂ ਦੇ ਕੰਮ ਆਉਂਦੇ ਆ ਕਿ ਮੁਸਲਮਾਨਾਂ ਦੇ ਵੀ ਕੰਮ ਆ ਜਾਂਦੇ ਆ? ਆ ਜਾਂਦੇ ਸੀ ਅੱਛਾ ਜੀ ਧਰਮ ਦੇ ਪੱਕੇ ਸੀ। ਅੱਛਾ ਆਹ ਹੂੰ ਤੂੰ ਮੈਂ ਆ ਦਿੱਤਾ ਨਾ ਭਰਾ ਹੂੰ ਤੇ ਭਰਾ ਹੀ ਆ। ਬਰਾਦਰੀ ਤੈਨੂੰ ਆਖਿਆ, ਉਹਨੇ ਆਖਿਆ ਨਹੀਂ ਗੱਲ ਕਰ ਲਈ ਉਹਨੇ ਪਿੱਛੇ ਹਟਣਾ? ਇਹ ਨਹੀਂ ਕਰਨੀ। ਅੱਛਾ ਜੀ ਆਹ ਧਰਮ ਦੇ ਪੱਕੇ ਪਰ ਗੱਲ ਦੇ ਵੀ ਪੱਕੇ ਸਨ? ਜੇ ਮੂੰਹ ਦੇ ਤੈਨੂੰ ਆਖਿਆ ਭਰਾ, ਹੂੰ ਭਰਾ ਹੀ ਰਹਿਣਾ, ਅੱਛਾ ਪਰ ਬਰਾਦਰੀ ਛੱਡ ਦੇਣੀ, ਜਿਹਨੇ ਬਰਾਦਰੀ ਛੱਡਦੀ ਇਹਦੇ, ਛੱਡ ਇਹਨੇ ਦੇਣੀ ਆਪਣੀ ਗੱਲ ਤੋਂ ਨਹੀਂ ਫਿਰਦੀ ਜਿਹੜੀ ਗੱਲ ਕਰ ਲਈ ਇਹ ਨਹੀਂ। ਭਾਵੇਂ ਮੁਸਲਮਾਨ ਨੂੰ ਭਰਾ ਕੇ ਨੂੰ ਕਹਿ ਲਿਆ ਪੱਗ ਵਟਾ ਲਈ ਤੇ ਪੱਕੇ ਆ। ਹਾਂ ਪੱਕੇ, ਅੱਛਾ ਇਹ ਗੱਲ ਦੇ ਪੱਕੇ। ਅੱਛਾ ਜੀ ਤੇ ਬਾਬਾ ਜੀ ਫਿਰ ਆਪਾਂ ਉਸ ਤੁਸੀਂ ਉੱਥੇ ਰਹਿੰਦੇ ਸੋ, ਇੱਕ ਤੁਸੀਂ ਦੱਸਿਆ ਲਾਭ ਸਿੰਘ ਸੀ, ਹੋਰ ਕੋਈ ਸਿੱਖ ਦਾ ਨਹੀਂ ਮਸ਼ਹੂਰ ਦਾ ਨਾਂ ਤੁਹਾਨੂੰ ਚੇਤਾ ਹੋਵੇ? ਕੋਈ ਬਦਮਾਸ਼ ਹੀ ਹੋਵੇ ਕੋਈ ਉਦੋਂ ਕੋਈ ਐਵੇਂ ਦਾ, ਜਾਂ ਕਬੱਡੀ ਕੋਈ ਖੇਲਦਾ ਹੋਵੇ ਜਿਹੜਾ ਕਬੱਡਰ ਅੱਛਾ ਹੋਵੇ, ਕੋਈ ਬਾਂਹ ਫੜਨ ਵਾਲਾ ਮਸ਼ਹੂਰ ਹੋਵੇ, ਕੋਈ ਨਹੀਂ ਸੁਹਾਗਾ ਚੁੱਕਣ ਵਾਲਾ, ਤਾਂ ਐਵੇਂ ਦੇ ਬੜਿਆ? ਐਵੇਂ ਝੂਠ ਬੋਲਣ ਵਾਲੀ ਗੱਲ ਆ। ਅੱਛਾ ਜੀ ਕੋਈ ਨਹੀਂ ਸਾਡੇ ਇਲਾਕੇ ਚੋਂ? ਨਹੀਂ ਅੱਛਾ ਅੱਛਾ ਉਦੋਂ ਨਹੀਂ ਕੋਈ। ਹਾਂ ਹਾਂ ਬਾਬਾ ਫਿਰ ਨਿਕਲੇ ਕਿਵੇਂ ਸੀ ਤੁਸੀਂ ਜਦੋਂ ਇੱਧਰ ਆਣਾ? ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਹੁਣ ਜਾੜਾ ਪੈਣਾ, ਅਸੀਂ ਇੱਥੇ ਸਾਰਾ ਕੁਝ ਛੱਡਣਾ ਆਪਣਾ? ਉਹ ਆਰਡਰ ਹੋ ਗਿਆ ਸੀ ਨਾ, ਅੱਛਾ ਜਦੋਂ ਆਰਡਰ ਹੋਇਆ ਨਾ ਹੂੰ ਉਦੋਂ ਜਨਾਬ ਮੇਰੀ ਸਾਡਾ ਕੰਪ ਵੱਜ ਗਿਆ ਅੱਛਾ ਵੱਡੀਆਂ ਨਾਗਾਂ 'ਚ। ਲੱਗ ਗਈ ਸੀ ਉਹ ਪਿੰਡ ਤੋਂ? ਆਹੋ ਪਿੰਡ ਲਾਗੇ ਸੀ ਅੱਛਾ ਤੇ ਇੱਕ ਇੱਕ ਘਰ 7-7 ਘਰ ਬੜੇ ਸੀ ਮੁਸਲਮਾਨਾਂ ਦੇ, ਇੱਕ ਇੱਕ ਘਰ। ਮੈਂ ਸਮਝਿਆ ਨਹੀਂ, ਘਰ 'ਚ ਕੀ ਬੜੇ ਮਸਲਨ? ਮੈਂ ਨਾ ਵੀ ਆਓ ਉੱਠ ਕੇ ਨਾ ਮੁਸਲਮਾਨ ਲੱਗਦੇ ਪਿੰਡਾਂ ਤੋਂ, ਹਾਂ 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 ਉੱਥੇ ਕੰਪ ਬਣ ਗਏਗਾ। ਅੱਛਾ ਜਿੱਥੇ ਕੰਪ ਬਣਿਆ ਸੀ ਉਸ ਘਰਾਂ ਵਿੱਚ ਇੱਕ ਇੱਕ ਘਰ 'ਚ 7-7 ਵੜਨੇ ਪਏ, ਯਾਨੀ ਇੰਨੀ ਆਮ ਹੋ ਗਈ ਸੀ ਮਾਂ? ਇੰਨੇ ਇਮਾਮ ਅੱਛਾ ਜਿਸ ਏਦਾਂ ਬਹਿ ਕੇ ਰਾਤਾਂ ਕੱਢਦੇ ਰਹੇ ਅੱਛਾ ਤੇ ਬਹਿ ਕੇ ਰਾਤਾਂ ਕੱਢਣੀਆਂ ਹੂੰ ਤੇ ਸਿੱਖਾਂ ਨੇ ਨਾ ਸਲਾਹ ਕੀਤੀ ਵੀ
ਇਹ ਕੰਪ ਨੂੰ ਲਓ, ਲੁੱਟੋ ਇਹਨੂੰ, ਮਾਰੋ, ਵੱਢੋ। ਇਹਨੂੰ ਮਾਰੋ। ਅੱਛਾ। ਕੁਦਰਤ ਮੇਰੇ ਮਾਲਕ ਦੀ, ਜਿਸ ਵੇਲੇ ਉਹ ਇਕੱਠੇ ਹੋਏ ਨਾ ਪਿੰਡ ਦੇ ਚਫੇਰੇ, ਐ ਉਂਗਲਾਂ ਗੁੱਸੇ ਖਲੋਤੇ। ਅੱਛਾ। ਹੋਏ ਹੋਏ ਇਹਦਾ ਘਰਾਂ ਦੇ ਵਿੱਚ ਬੈਠਿਆਂ ਬੀਬੀਆਂ ਬਾਹਰ ਰੋਣ ਬੂਹੇ ਮਾਰੇ ਹੈ। ਤੇ 3 ਕਿੱਲਿਆਂ ਤੇ ਜਿਹੜੀ ਅੰਮ੍ਰਿਤਸਰੋਂ ਸੜਕ ਆਉਂਦੀ ਸੀ ਨਾ, ਉਹਦੇ ਤੇ ਦਰਬਾਰ ਸੀ। ਅੱਛਾ। ਦਰਬਾਰ ਦਰਬਾਰ ਜਿਸ ਵੇਲੇ ਉਹਦੇ ਤੇ ਉੱਥੇ ਮਲੰਗ ਰਹਿੰਦਾ ਸੀ, ਉਹਨੇ ਕੀਤਾ ਕੁਦਰਤ ਉਤੋਂ 8 ਗੱਡੀਆਂ ਆਈਆਂ ਫੌਜੀਆਂ ਉਧਰੋਂ। ਅੱਛਾ। ਅੰਮ੍ਰਿਤਸਰ ਵੱਲੋਂ। ਉਹ ਹੱਥ ਜੋੜ ਕੇ ਖਲੋ ਗਿਆ ਸੜਕ 'ਚ। ਬਾਬਾ ਕੀ ਗੱਲ ਆ? ਉਹਨੇ ਆਖਿਆ ਜੀ ਕੰਬ ਗਿਆ, ਮੁਸਲਮਾਨਾਂ ਦਾ ਕੰਬ ਗਿਆ। ਤੇ ਇਹਨਾਂ ਦੀਆਂ ਗੱਡੀਆਂ ਨੂੰ 2 ਸ਼ਾਫਟ ਫੌਜੀਆਂ ਨੂੰ। ਅੱਛਾ। ਅਗਲੀ ਵੀ ਪਿਛਲੀ ਵੀ। ਉਹਨੇ ਆਖਿਆ ਪਰਾਂ ਹੋ ਜਾ। ਹੋ ਗਿਆ। ਫਿਰ ਸਫੇਰੇ ਜਨਾਬ ਮੇਰੀ ਸਾਡੇ ਮੁਸਲਮਾਨ 2 ਸ਼ਹੀਦ ਹੋਏ ਨੇ ਉੱਥੇ ਹਾਂ ਕੈਂਪ 'ਚ। ਕੰਪ 'ਚ। ਅੱਛਾ। ਤੇ ਉਹ ਜਿਹੜੇ 2 ਸ਼ਹੀਦ ਹੋਏ ਬਾਬਾ, ਉਹ ਮਿਲਟਰੀ ਕੀਤੇ ਜਾਂ ਉਹ ਹਮਲਾ ਵਾਲੇ ਹਨ ਜਿਹੜੇ ਉਹਨਾਂ ਨੇ ਉਹ ਸਿੱਖਾਂ ਨੇ ਕੀਤੇ। ਲੁੱਟਣ ਵਾਲੇ ਉਹਨਾਂ ਮਤਲਬ ਨਾਲ ਕੋਈ ਤਲਕ ਨਹੀਂ, ਭਾਵੇਂ ਸਿੱਖ ਸਨ ਭਾਵੇਂ ਮੁਸਲਮਾਨ ਜਿਹੜੇ ਵੀ ਸਨ। ਹਾਂ। ਅੱਛਾ, ਲਟੇਰਿਆਂ ਨੇ ਯਾਨੀ ਹਾਂ 2 ਸ਼ਹੀਦ ਕਰ ਦਿੱਤੇ ਜੀ। ਅੱਛਾ। ਉਹ ਜਨਾਬ ਮੇਰੀ ਤੇ ਸਿੱਖ ਇੱਕ ਨਹੀਂ ਜਾਣ ਦਿੱਤਾ ਅੱਛਾ। ਫੌਜ ਨੇ। ਜਿਸ ਵੇਲੇ ਇੱਕ ਨਹੀਂ ਜਾਣ ਦਿੱਤਾ, ਜਿਹੜੇ ਲਟੇਰੇ ਸਨ ਉਹਨਾਂ ਨੂੰ ਮਾਰ ਦਿੱਤਾ ਫੌਜ ਨੇ ਕਿ ਗਫਲੇ? ਹਾਂ, ਉਹ ਜਿਹੜੇ ਆਏ ਸੀ ਮਾਰਨ। ਅੱਛਾ ਅੱਛਾ, ਉਹਨੂੰ ਘੇਰਾ ਪਾ ਲਿਆ, ਉਹਨਾਂ ਨੂੰ ਤਾਂ ਛੱਡਿਆ ਹੀ ਨਹੀਂ, ਮਾਰ ਦਿੱਤਾ ਉਹਨੂੰ ਫੌਜ ਨੇ। ਫੌਜ ਨੇ ਤੜ ਹੋ ਜਾਂਦੀ ਹੈ। ਅੱਛਾ ਅੱਛਾ। ਜਿਸ ਵੇਲੇ ਇਹ ਹੋਈ ਤੇ ਸਿੱਖਣੀਆਂ 19 ਸਿੱਖਣੀਆਂ। ਅੱਛਾ। ਇਹ ਉਹ ਜਿਹੜੇ ਸੜਕੇ ਨਾ ਉੱਥੇ ਬਾਗ 'ਚ ਬੈਠੀਆਂ, ਅੱਛਾ। ਗਾਗਰਾਂ ਦੁੱਧ ਦੀਆਂ ਲੈ ਕੇ ਕਿ ਕੰਪ ਫਤਿਹ ਕਰਕੇ ਆਉਣਗੇ ਤੇ ਪੀਣਗੇ। ਅੱਛਾ। ਸਿੱਖ ਜਿਹੜੇ ਲੁੱਟਣ ਆਏ ਸਨ ਉਹਨਾਂ ਵਾਸਤੇ ਦੁੱਧ ਰੱਖ ਕੇ ਬੈਠੀਆਂ। ਆਹੋ, ਅੱਛਾ। ਜਿਹੜੇ ਮਾਰਨ ਵਾਲੇ ਸੀ ਅੱਛਾ। ਆਪਣੇ ਸਿੱਖਾਂ ਨੂੰ ਦੁੱਧ ਪਿਆਉਣ ਆਈਆਂ। ਤੇ ਜਨਾਬ ਮੇਰੀ ਉਹ ਝਟਕ ਪਤਾ ਲੱਗਾ ਵੀ ਸਿੱਖਣੀਆਂ ਆਈਆਂ। ਅੱਛਾ। ਇਹ ਤੂੰ ਮੇਰੇ ਅੱਗੇ ਮੈਂ ਤੇਰੇ ਅੱਗੇ ਨਾ ਸੁੱਟੇ। ਸਿੱਖਣੀਆਂ ਵੇਖ ਲਿਆ, ਉਹ ਨੱਸਣ ਲੱਗੀਆਂ, ਜਾਣ ਨਹੀਂ ਦਿੱਤੀਆਂ, 19 ਮਾਰ ਦਿੱਤੀਆਂ ਉਹ ਵੀ। ਤੇ ਜਨਾਬ ਮੇਰੀ ਸਾਰਿਆਂ ਨੂੰ ਮਾਰ ਦਿੱਤਾ ਉੱਥੇ? ਹੋਰ ਤੇ ਗਾਗਰਾਂ ਠੋਗਾਂ ਨਾਲ ਰੋੜ ਦਿੱਤੀਆਂ। ਅੱਛਾ। ਦੁੱਧ ਦੀਆਂ। ਤੇ ਸਿੱਖਾਂ ਨੇ ਅਗਲੇ ਦਿਨ ਗੱਡਾਂ ਤੇ ਲਾਸ਼ਾਂ ਖੜੀਆਂ ਆਪਣੇ ਸਿੱਖਾਂ ਦੀਆਂ। ਇਹਨੇ ਵੱਡੇ ਟੁੱਕ ਉੱਥੇ ਹੋ ਗਈ। ਉਹ ਇੰਨੀ ਵੱਧ ਟੁੱਕ ਹੋਈ, ਜਾ ਕੇ ਸਾੜਨਾ ਸੀ ਉਹਨਾਂ ਨੇ। ਉਹ ਸਾੜਨੇ ਸੀ। ਆਹੋ, ਸੰਸਕਾਰ ਹੀ ਕਰਦੇ। ਆਹੋ। ਤੇ ਸਾਡੀ ਬਰਾਦਰੀ ਚ ਇੱਕ ਸ਼ਹੀਦ ਹੋਇਆ ਸੀ। ਉਹਨੂੰ ਤੁਹਾਡੇ ਚੰਗੜਿਆਂ ਚੋਂ ਇੱਕ ਬਰਾਦਰੀ ਤੁਹਾਡੇ ਚੋਂ ਇੱਕ ਹੋਇਆ? ਹਾਂ। ਇੱਕ ਦੂਜਾ ਹੋਰ ਕਿਸੇ ਦਾ ਜਿਹੜੇ 2 ਤੁਸੀਂ ਦੱਸਿਆ ਹੋਏ? ਇੱਕ ਹੋਰ ਸੀ। ਅੱਛਾ। ਤੇ ਉਹ ਜਨਾਬ ਮੇਰੀ ਇੱਥੇ ਗੋਲੀ ਵੱਜੀ, ਉਹ ਬੰਦੂਕ ਸਿੰਘ ਕੋਲ ਲੱਗਾ ਸੀ। ਅੱਛਾ ਅੱਛਾ। ਉਹਨੂੰ ਵੱਜ ਗਈ। ਤੇ ਮੁੜ ਕੇ ਸਾਡੇ ਵਡੇਰਿਆਂ ਨੇ ਨਾ ਉਹਦੀਆਂ ਹੱਥ ਬੰਨ ਲੈ, ਲੱਤਾਂ ਬੰਨ ਲਈਆਂ, ਵਿੱਚੋਂ ਦੀ ਡਾਂਗ ਵਹਾ ਕੇ ਨਾ ਤੇ ਕਬਰਸਤਾਨ ਚ ਲੈ ਗਏ। ਟੋਆ ਕੱਢ ਕੇ ਏਡਾ ਡੂੰਘਾ, ਉੱਤੇ ਮਿੱਟੀ ਪਾ ਕੇ ਤੇ ਅੱਲਾ ਕੋਈ ਕਫਨ ਨਹੀਂ ਹੈ ਨਾ। ਉਹ ਸ਼ਹੀਦਾਂ ਚ ਦਾਖਲ ਆ। ਉਂਝ ਵੀ ਨਹੀਂ ਹੈ, ਉਹ ਲੱਭਦੇ ਉਦੋਂ ਜਾਣਦੇ ਬਣੀ ਸੀ। ਅੱਛਾ ਬਾਬਾ, ਜਦੋਂ ਘਰੋਂ ਨਿਕਲ ਕੇ ਤੁਸੀਂ ਗਏ ਸੀ, ਆਹੋ, ਤੇਰੇ ਬਾਪੂ ਰਹੀ, ਤੇਰੇ ਦਾਦੇ ਰਹੀ, ਜਾਂ ਪਿੰਡ ਵਾਲੇ ਹੋਰ ਵੀ ਘਰੋਂ ਸਾਰਾ ਕੁਝ ਲੈ ਲਿਆ ਸੀ ਕਿ ਭਰੇ ਘਰ ਇੰਝ ਛੱਡਦੇ ਤੇ? ਘਰੇ ਘਰ ਇੰਝ ਭਰੇ ਭਰਾਏ ਭੜੋਲਿਆਂ ਦਾਣੇ ਸਭ ਕੁਝ। ਤੇ ਮੱਝਾਂ ਜਿਹੜੀਆਂ ਤੁਹਾਡੇ ਕੋਲ ਉਦੋਂ ਵਾਰਾ ਹੀ ਬਾਬਾ ਦਿਲ ਕਰ ਪਿਆ ਸੀ ਸਾਰਾ ਕੁਝ ਛੱਡਣ ਨੂੰ ਘਰ? ਉਹ ਆਪਣੀ ਜਾਨ ਬਚਾਉਂਦੇ ਕਿ ਮੱਝਾਂ ਲਿਆਉਂਦੇ। ਇਹ ਤੇ ਬੰਦੇ ਨੂੰ ਇੱਕ ਚੀਜ਼ ਛੱਡਣ ਨੂੰ ਦਿਲ ਨਹੀਂ ਕਰਦਾ ਹੈ, ਪੂਰਾ ਭਰਿਆ ਭਰਾਇਆ ਘਰ, ਮੱਝੀਆਂ, ਹਰ ਸ਼ਾਇ ਮੰਜੀਆਂ, ਭੜੋਲੇ ਘਰ। ਭਾਵੇਂ ਭੜੋਲੇ ਨਾ ਚਲਾਉਣ, ਉਦੋਂ ਤੁਹਾਡੇ ਉਹ ਬਣਾਉਂਦੇ ਆ ਘੜੋਲੀਆਂ ਜੀ, ਉਹ ਮਿੱਟੀ ਦੀਆਂ। ਆਹੋ,
ਕਣਕ ਜਾਂ ਕੁਛ ਹੈ ਸਟੋਰ ਕਰਦੇ ਹਾਂ ਆਹੋ ਸਪੋਰਟ ਕਰਦੀ ਆ। ਤੇ ਮੱਝਾਂ ਵੀ ਸਾਰਾ ਕੁਝ ਛੱਡ ਦਿੱਤਾ। ਸਭ ਕੁਝ ਫਸਲਾਂ ਤੁਰੀਆਂ ਫਿਰਦੀਆਂ ਜਿਹੜਾ ਦੇ ਜਿਹੜਾ। ਉਹ ਭਾਈ ਜਦੋਂ ਪਿੰਡੋਂ ਨਿਕਲਦੇ ਪਏ ਸਾਂ, ਹੈ ਜਦੋਂ ਪਿੰਡੋਂ ਨਿਕਲਦੇ ਪਏ ਹਾਂ ਸਾਰੇ ਪਿੰਡ ਵਾਲੇ, ਹਾਂ ਬੀਬੀਆਂ ਹੋ ਗਈਆਂ, ਬੱਚੇ ਹੋ ਗਏ, ਤੇ ਜਿਹੜਾ ਹੁੰਦਾ ਨਾ ਮਾੜਾ ਵਕਤ, ਉਹ ਬੰਦੇ ਨੂੰ ਨਹੀਂ ਭੁੱਲਦਾ ਏਡੀ ਛੇਤੀ, ਭਾਵੇਂ 5 ਸਾਲ ਦਾ ਭਾਵੇਂ 10 ਸਾਲ ਦਾ ਜਾਂ ਮੁਸੀਬਤ ਹੁੰਦੀ ਹੈ ਉਹ ਨਹੀਂ ਭੁੱਲਦਾ। ਉਦੋਂ ਬੱਚੇ ਜਾਂ ਬੀਬੀਆਂ ਘਰੋਂ ਛੱਡ ਲਾਂਗੇ, ਔਖਾਂ ਰੋਂਦੀਆਂ ਤੇ ਹੋਣਗੇ, ਚੀਵਾੜ ਕਰਦੇ ਫੇਰ ਹੀ ਨਿਕਲੇ ਹੋਣੇ ਪਿੰਡ ਵਾਲੇ ਵੀ ਜਾ ਰਹੇ ਆ ਆਕਾ ਸਾਰਾ ਕੁਝ ਛੱਡ ਕੇ। ਅੱਛਾ ਆਪਣੀਆਂ ਜਾਨਾਂ ਲੈ ਕੇ ਆਏ। ਮੈਂ ਉਹੀ ਕਹਿੰਦਾ ਰੋਂਦੇ ਨਿਕਲੇ ਹੋਣੇ ਵਿਚਾਰੇ ਕਿ ਸਾਰਾ ਕੁਝ ਛੱਡ ਕੇ ਜਾਣੇ ਆਹੋ ਚੱਲੇ ਆ। ਹਾਂ ਤੇ ਸਾਨੂੰ ਅਸੀਂ ਮੁਸਲਮਾਨਾਂ ਦੀਆਂ ਗੱਡੀਆਂ 'ਚ ਬੈਠੇ ਜਦੋਂ ਇੱਧਰ ਆਏ ਆ। ਅੱਛਾ ਤੇ ਜਨਾਬ ਮੇਰੀ ਸਾਨੂੰ ਤੇ ਕਈ ਸਿੱਖਾਂ ਨੇ ਟਰੱਕ ਵੀ ਲਾਏ ਸੀ ਮੁਸਲਮਾਨ ਇੱਧਰ ਲਿਆਉਣ ਨੂੰ। ਉਹ ਇਹੋ ਜਿਹੀ ਧੁੱਪ 'ਚ ਧੁੱਪੇ ਖਿਲਾਰਦੇ ਸੀ। ਸਾਡੇ ਬੱਚੇ ਇਹੋ ਜਿਹੀਆਂ ਵਹਿਣੀਆਂ ਦਾ ਪਾਣੀ ਪੀਂਦੇ ਸੀ। ਤੋਬਾ ਤੋਬਾ। ਇਹ ਪਾਣੀ ਹੈ ਨਹੀਂ ਸੀ, ਲੱਭਦਾ ਨਹੀਂ ਸੀ। ਵਹਿਣੀਆਂ ਜੋ ਧੁੱਪੇ ਖਿਲਾਰਨਾ ਟਰੱਕ। ਯਾਨੀ ਟਰੱਕ ਦੇ ਵਿੱਚ ਤੁਹਾਨੂੰ ਜਦੋਂ ਲੱਦ ਕੇ ਲੈ ਕੇ ਆਂਡੇ ਉਹ ਰਾਹ 'ਚ ਧੁੱਪੇ ਖਲੋਤਾ ਹੁੰਦਾ ਤੇ ਕੋਈ ਉਂਝ ਜਦੋਂ ਸੌਣ ਭਾਦਰੋਂ ਸੀ, ਅੱਜ ਕੱਲ ਦਾ ਹੀ ਮੌਸਮ ਸੀ ਜਦੋਂ ਤੁਸੀਂ ਆ ਰਹੇ ਸੀ ਉਧਰੋਂ, ਤੇ ਪਿਆਸ ਤੇ ਸਾਰੀ ਬਾਤ ਲੱਗਦੀ ਹੋਣੀ ਨਾ ਬੱਚਿਆਂ ਨੂੰ ਤੇ ਬੀਬੀਆਂ ਨੂੰ। ਉਹ ਤੇ ਜਨਾਬ ਮੇਰੀ ਬੜੇ ਔਖੇ ਹੋ ਗਿਆ ਤੇ ਅਸੀਂ ਤੇ ਬੜੇ ਸੁੱਖ ਨਾਲ ਆ ਗਏ। ਬਾਬਾ ਜਦੋਂ ਚੇਤਾ ਹੁੰਦਾ ਸਾਰਾ ਕੁਝ, ਜਿਵੇਂ ਤੁਸੀਂ ਸਾਨੂੰ ਦੱਸਣ ਦੇ ਹੋ, ਹਾਂ ਇੱਕ ਨਾ ਤੁਹਾਡੇ ਲੋਕਾਂ ਦੇ ਖੜੇ ਹੁੰਦੇ ਉਹ ਸਾਰਾ ਯਾਦ ਕਰਕੇ ਸਾਰਾ ਕੁਝ। ਹਾਂ ਤੇ ਅਸੀਂ ਉੱਥੋਂ ਆਏ ਤੇ ਲਾਹੌਰ ਆ ਗਏ। ਅੱਛਾ ਬਾਬਾ ਜੀ, ਜੇ ਤੁਸੀਂ ਉੱਥੇ ਬੈਠੇ ਸੋ ਕੈਂਪ ਲੱਗਾ ਉੱਥੇ, ਫਿਰ ਉਹ ਜਿਹੜੇ ਹਮਲਾ ਵਾਲੇ ਆਏ ਉਹਨਾਂ ਨੂੰ ਫੌਜੀਆਂ ਨੇ ਉਹਨਾਂ ਨੂੰ ਮਾਰ ਦਿੱਤਾ। ਹਾਂ ਫਿਰ ਬੀਬੀਆਂ ਤੁਸੀਂ ਦੱਸਿਆ 19 ਜਿਹੜੀਆਂ ਸਿੱਖਾਂ ਦੀ ਜਿਹੜੇ ਦੁੱਧ ਲੈ ਕੇ ਬੈਠੀਆਂ ਉਹ ਵੀ ਮਾਰ ਗਈਆਂ। ਹਾਂ ਯਾਨੀ ਸਾਰੇ ਵੱਡ ਟੋਕ ਉੱਥੇ ਹੋ ਗਈ। ਹਾਂ ਉੱਥੇ ਕੈਂਪ ਕਿੰਨੇ ਦਿਨ ਰਿਹਾ ਸੀ? ਉੱਥੇ 25 ਕੁ ਦਿਨ ਰਿਹਾ ਸੀ। ਯਾਨੀ 25 ਦਿਨ ਮਹੀਨਾ ਕੋ ਆਈਡੀਆ ਹੈ ਤੁਹਾਨੂੰ ਰਿਹਾ? ਮੁੜ ਕੇ ਤੇ ਇਹ 25 ਦਿਨ ਜਿਹੜਾ ਉੱਥੇ ਰਹੇ ਹੋ, ਹਾਂ ਇਹ ਉੱਥੇ ਪਾਣੀ ਇੰਨੀ ਆਮ ਸੀ, ਪਾਣੀ ਕਿੱਥੋਂ ਪੀਂਦੇ ਹੋ ਤੇ ਰੋਟੀ ਕਿਵੇਂ ਖਾਂਦੇ ਹੋ? ਰੋਟੀ ਖੂਹੀਆਂ ਸੀ। ਹਾਂ ਖਰਾਸ 5 ਲੱਗੇ ਸੀ ਪਿੰਡ 'ਚ, ਉਸੇ ਪਿੰਡ 'ਚ ਵੱਡੇ ਉਹ ਵੱਡੇ 'ਚ ਕੰਪ 'ਚ। ਹਾਂ ਇੱਕ ਮਸ਼ੀਨ ਸੀ, ਰਾਤ ਭਰ ਦਿਨ ਚੱਲਦੀ ਰਹਿੰਦੀ ਸੀ। ਤੇ ਉਹ ਕਣਕ ਹਕੂਮਤ ਦਿੰਦੀ ਸੀ ਆਪਣੇ ਪਿੰਡਾਂ 'ਚ ਲੈ ਕੇ? ਹਾਂ ਉਹ ਜਿਨ੍ਹਾਂ ਦੇ ਘਰ ਸੀ ਨਾ ਉਹ ਭਿਆਈ ਕੇ ਲਈ ਜਾਓ ਭਾਈ ਅੱਛਾ ਖਾਓ, ਇਹ ਗੱਲ ਬਣੀ। ਅੱਛਾ ਅੱਛਾ। ਤੇ ਫਿਰ 5 ਦਿਨਾਂ ਬਾਅਦ ਕਿਵੇਂ ਉੱਥੋਂ ਤੁਰੇ? ਫਿਰ ਕਿਵੇਂ ਦੁਬਾਰਾ ਫਿਰ ਕੈਂਪ ਕਿਵੇਂ ਤੁਰਿਆ ਉੱਥੋਂ? ਹੈ ਫਿਰ ਕੈਂਪ ਸਾਰਾ ਕਿਵੇਂ ਤੁਰਿਆ 20-25 ਦਿਨ ਰਹਿ ਕੇ ਉੱਥੋਂ? ਉਹ ਫਿਰ ਇੱਧਰ ਨੂੰ ਆਉਂਦਾ ਵੇ ਪੈਦਲ ਕਿ ਗੱਡੀਆਂ ਗੁੱਡੀਆਂ ਲੱਭ ਗਈਆਂ? ਉਹ ਟਰੱਕ ਗੱਡੀਆਂ ਮੁਸਲਮਾਨਾਂ ਦੀਆਂ ਵੀ ਤੇ ਫੌਜੀਆਂ ਦੇ ਟਰੱਕ ਵੀ ਸਨ? ਆਹੋ ਤੇ ਸਿੱਖਾਂ ਦੀਆਂ ਵੀ। ਅੱਛਾ ਸਿੱਖਾਂ ਦੇ ਵੀ ਟਰੱਕ ਸਨ? ਆਹੋ ਅੱਛਾ ਯਾਨੀ ਵਿੱਚ ਕੋਈ ਅੱਛੇ ਵੀ ਆ ਜਿਹੜੇ ਲੈ ਕੇ ਆਉਂਦੇ ਹੈ ਇੱਧਰ ਨੂੰ? ਆਹੋ ਤੇ ਰਾਹ ਹੀ ਲੁੱਟ ਲੈਂਦੇ ਸੀ। ਨਹੀਂ ਜਿਹੜੇ ਟਰੱਕ ਵਾਲੇ ਉਹ ਲਟਾਉਂਦੇ ਸੀ ਜਾਂ ਅੱਗੋਂ ਲੋਟਰੀ ਵਾਲੇ ਹੋਰ ਕੋ ਪੈ ਜਾਂਦੇ ਸਨ? ਉਹ ਸਿੱਖ ਬੇਈਮਾਨੀ ਕਰਦੇ ਸੀ, ਮੁਸਲਮਾਨ ਨਹੀਂ ਸੀ ਕਰਦੇ। ਉਹ ਤੇ ਮੁਸਲਮਾਨਾਂ ਨੂੰ ਲਿਆਉਂਦੇ ਇਸ ਕੇ ਫੁੱਲਾਂ ਨੂੰ। ਅਸੀਂ ਯਾਦਗਾਰ ਕੇ ਉਤਰਿਆ। ਕਿੰਨੇ ਕੁ ਦਿਨਾਂ 'ਚ ਪਹੁੰਚ ਗਏ ਸੀ ਪਾਕਿਸਤਾਨ? ਉਹ ਘੰਟੇ ਡੇਢ 'ਚ ਆ ਜਾਂਦੀ ਆ। ਲੱਗੀ ਤੇ ਅੰਮ੍ਰਿਤਸਰ ਪਰਲੀ ਸਾਈਡ ਤੇ? ਹਾਂ ਅੰਮ੍ਰਿਤਸਰ। ਇਹ ਕਿਹੜੀ ਝੂਠ ਤੇ ਰਾਹ ਦੇ ਵਿੱਚ ਨਹੀਂ ਫਿਰ ਹਮਲਾ ਹੋਇਆ ਕੋਈ? ਰਾਹ 'ਚ ਜਦੋਂ ਆ ਰਹੇ ਟਰੱਕਾਂ? ਨਾ 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 ਰਾਹ ਹੀ ਨਹੀਂ। ਬਾਬਾ ਉਂਝ ਜਦੋਂ ਤੁਸੀਂ ਕੈਂਪ 'ਚੋਂ ਆਏ ਪਾਕਿਸਤਾਨ ਵੱਲ, ਰਾਹ ਦੇ ਵਿੱਚ ਕੋਈ ਲਾਸ਼ਾਂ ਵੱਡੀਆਂ ਟੁੱਕੀਆਂ, ਬੱਚੇ ਮਰੇ ਜਾਂ ਕੋਈ ਕੋਈ ਸਿਸਟਮ ਐਸੀ ਅਸੀਂ ਨਹੀਂ ਵੇਖੇ, ਸਿੱਖਾਂ ਦੇ ਜਾਂ ਮੁਸਲਮਾਨਾਂ ਦੇ? ਨਹੀਂ ਵੇਖੇ। ਉਧਰ ਕੋਈ ਨਹੀਂ ਸੀ ਕੋਈ ਹੈਗਾ? ਨਹੀਂ ਆਪਣੇ ਪਿੰਡ ਦੀ ਕੋਈ ਧੀ ਭੈਣ ਤੇ ਨਹੀਂ ਰਹਿ ਗਈ ਉਧਰ ਉਦੋਂ? ਨਹੀਂ ਕੋਈ ਸਿੱਖ ਚੁੱਕ ਕੇ ਲੈ ਕੇ ਉਹਨੂੰ ਬੱਚੇ ਨੂੰ ਖੋਲਿਆ ਹੋਵੇ? ਨਾ ਨਾ ਕੋਈ ਨਹੀਂ। ਅੱਛਾ ਅੱਛਾ। ਇੱਥੋਂ ਰੱਬ ਨੇ ਬਚਾਈ ਰੱਖਿਆ। ਬੰਦਾ ਸ਼ਹੀਦ ਹੋਇਆ ਮੁੰਡਾ ਇੱਕ, ਉਹਨੂੰ ਅਸੀਂ ਵਡੇਰਿਆਂ ਨੇ ਦਫਨਾਤਾ ਤੇ ਆ ਗਿਆ। ਬੜਾ ਜਨਾਬ ਮੇਰੀ ਮੁੜ ਕੇ ਇੱਧਰ ਆਣ ਕੇ 8 ਦਿਨ ਉੱਥੇ ਲਾਹੌਰ ਰਹੇ ਵਾਲਟਨ ਤੇ ਮੁੜ ਕੇ ਸ਼ੇਖੂਪੁਰੇ ਆ ਗਏ ਆਜ਼ਾਦਗਾਹ ਤੇ ਇੱਥੇ ਵੇਖਿਆ ਤੇ ਸਿੱਖ ਸੜਿਆ ਸਾਰਾ ਸ਼ੇਖੂਪੁਰਾ। ਅੱਛਾ ਇਹ ਖੱਤਰੀਆਂ ਦਾ ਹੀ ਇਹ ਸੜਿਆ ਤੇ ਹੁਣ ਤੇ ਇਹੋ ਜਿਹੇ ਬਾਲੇ ਬੂਲੇ ਪਾਉਂਦੇ ਉਹ ਤਾਂ ਬਿਆਰ ਹੀ ਸੀ। ਬਿਆਰ ਹੁੰਦਾ ਉਹ ਅੱਗ ਲਾਈ ਤੇ ਸਾਡੀ ਪੁਲਿਸ ਸਾਨੂੰ ਵਡੇਰਿਆਂ ਨੂੰ ਗਾਹ ਨਾ ਜਾਣਦਾ, ਬੋ ਆਵੇ ਵਿੱਚੋਂ। ਯਾਨੀ ਅੱਗ ਲਾ ਕੇ ਵਿੱਚ ਸਿੱਖ ਵੀ ਹਿੰਦੂ ਵੀ ਸੜੇ ਪਏ? ਉਹ ਖੱਤੀ ਹੁੰਦੀ ਹੋਣੀ ਨਾ ਖੱਤੀ ਵਿੱਚ ਸੜੇ।
ਦਾਲਾਂ ਸੜੀਆਂ ਗੁੜ ਸ਼ਰਕਾਂ ਤੇ ਇਹਨਾਂ ਨਾਲ ਭੱਜਾ ਪਿਆ ਰੁੜਿਆ। ਬਾਬਾ ਫਿਰ ਮਾਰ ਧਾੜ ਤੇ ਦੋਵਾਂ ਪਾਸੇ ਫਿਰ ਇਹਦਾ ਮਤਲਬ ਹੋਈ ਨਾ, ਮਰੇ ਤੇ ਇੱਧਰ ਵੀ ਆਹੋ ਸਿੱਖ ਹਿੰਦੂ ਵੀ ਬੜੇ ਮਰੇ, ਉਧਰ ਮੁਸਲਮਾਨ। ਮੁਸਲਮਾਨ ਵੀ ਮਾਰੇ। ਇਹ ਵੱਡੋ ਟੋਕੀ ਸ਼ੁਰੂ ਕਿਵੇਂ ਹੋ ਗਈ ਸੀ ਬਾਬਾ, ਕਿਵੇਂ ਸ਼ੁਰੂ ਹੋ ਗਿਆ ਇਹ ਸਾਰਾ? ਚੁੱਪ ਕਰਕੇ ਤੇ ਆ ਸਕਦੇ ਨਾ, ਉਧਰ ਵਾਲੇ ਮੁਸਲਮਾਨ ਇੱਧਰ ਆ ਜਾਂਦੇ, ਸਿੱਖ ਚੁੱਪ ਕਰਕੇ ਉਧਰ ਚਲੇ ਜਾਂਦੇ, ਕੁਝ ਵੀ ਨਾ ਕਰਦੇ, ਨਾ ਮਾਰਦੇ ਇੱਕ ਦੂਸਰੇ ਨੂੰ। ਜਦੋਂ ਇੰਨਾ ਕਲਚਰ ਅੱਛਾ ਸੀ, ਰਹਿਣ ਇੰਨਾ ਅੱਛਾ ਸੀ ਸਿੱਖਾਂ ਦਾ, ਮੁਸਲਮਾਨਾਂ ਦਾ ਖਾਸ ਤੌਰ, ਹਿੰਦੂਆਂ ਦਾ ਵੀ ਹੈ ਸੀ ਕੁਛ ਨਾਲ, ਤੇ ਫਿਰ ਕਿਉਂ ਇੰਨੀ ਵੱਡੀ ਟੋਕ ਕਿਵੇਂ ਹੋ ਗਈ? ਕੀ ਤੁਸੀਂ ਸਮਝਦੇ ਕਿਉਂ ਹੋਈ ਸੀ ਆ? ਇਹ ਅੰਗਰੇਜ਼ ਨੇ ਕੀਤਾ ਕੰਮ ਹੈ। ਹਾਂ, ਉਹਨੇ ਉਂਗਲਾਂ ਲਾਈਆਂ ਦੋਵਾਂ ਪਾਸੋਂ, ਲੜਾਇਆ ਇਹਨਾਂ ਨੂੰ ਇਹ ਕੰਮ। ਜਿਹੜਾ ਅੰਗਰੇਜ਼ ਅੱਗੇ ਕਰ ਰਿਹਾ ਸੀ ਨਾ ਰਾਗ ਹਾਂ ਹੈ ਹਾਂ ਹਾਂ ਉਹ ਜਨਾਬ ਮੇਰੀ ਉਹਨੇ ਉਂਗਲ ਲਾਈ ਸਿੱਖਾਂ ਨੂੰ। ਹੂੰ ਜਦੋਂ ਬਾਬਾ ਕਹਿ ਆਜ਼ਮ ਉੱਥੇ ਪਦਾਇਸ਼ ਦੀ ਇੱਥੇ ਕਰਾਚੀ ਦੀ ਆ, ਹੂੰ ਵਕਾਲਤੇ ਨੇ ਉੱਥੇ ਅੰਮ੍ਰਿਤਸਰ ਕੀਤੀ ਆ ਹੂੰ ਹੈ। ਇਹਨੇ ਆਖਿਆ ਬਈ ਅੰਗਰੇਜ਼ ਨੂੰ ਬਈ ਤੇਰਾ ਵਾਅਦਾ ਆ ਗਿਆ ਪੂਰਾ, ਹੂੰ ਹੁਣ ਅਸੀਂ ਲੈ ਨਾਰੂ ਲਾਲ ਨੇ ਤੇ ਬਾਬੇ ਕਹਿ ਆਜ਼ਮ ਨੇ, ਹੂੰ ਉਹਨੇ ਅੰਗਰੇਜ਼ ਨੇ ਵੇਖਿਆ, ਉਹਨੇ ਆਖਿਆ ਇੱਕ ਸਾਰ ਰਹਿ ਗਿਆ ਮੇਰਾ, ਮੈਂ ਤੁਹਾਨੂੰ ਵੰਡ ਦਿਆਂਗਾ, ਫੇਰ ਵੰਡ ਕੇ ਦਿਆਂਗਾ, ਹਿੰਦੁਸਤਾਨ ਚ ਪਾਕਿਸਤਾਨ ਬਣਾ ਕੇ ਦਿਆਂਗਾ। ਉਹ ਅੰਗਰੇਜ਼ ਨੇ ਆਖਿਆ ਸੀ। ਅੱਛਾ ਅੱਛਾ ਜਿਸ ਵੇਲੇ ਵਾਅਦਾ ਆਇਆ 6 ਦਿਨ ਉੱਤੇ ਹੋ ਗਏ 7, ਬਾਬੇ ਕਾਇਦ ਆਜ਼ਮ ਨੇ ਆਖਿਆ ਮੁਸਲਮਾਨਾਂ ਨੂੰ ਸੱਦ ਕੇ ਜਲੂਸ ਨਹੀਂ ਕੱਢਣਾ, ਹੂੰ ਨਾਰਾ ਨਹੀਂ ਮਾਰਨਾ, ਇਹੋ ਹੀ ਆਖਣਾ ਸਾਹਿਬ ਜੀ ਆਪਣਾ ਲਿਖਿਆ ਵੇਖੋ, ਲਿਖਿਆ ਵੇਖੋ। ਅੰਗਰੇਜ਼ ਨੂੰ, ਅੰਗਰੇਜ਼ ਨੇ ਜਾ ਕੇ ਸ਼ਾਮਾਂ ਨੂੰ ਜਦੋਂ ਬਹਿੰਦੇ ਆ, ਉਹਨਾਂ ਆਖਿਆ ਮੁਸਲਮਾਨ ਆਹ ਗੱਲ, ਉਹਨਾਂ ਕਾਗਜ਼ ਵੇਖ ਕੇ ਉਹਨਾਂ ਆਖਿਆ ਉਹ ਸੱਚੇ ਆ, ਹੂੰ। ਵਾਅਦਾ ਉਹਨੇ ਤੇ ਉੱਤੇ ਦੇਣ ਲੰਘ ਗਏ ਨੇ ਹੈ। ਅੱਛਾ ਬਜ਼ੁਰਗੋ, ਇਹ ਜਿਹੜੀ ਤੁਸੀਂ ਪਹਿਲੇ ਵਸਦੇ ਹੋ ਇਕੱਠੇ ਸੋ, ਆਹੋ ਵੰਡ ਤੋਂ ਪਹਿਲਾਂ ਦੀ ਗੱਲ ਕਰਦਾ, ਆਹੋ ਉਦੋਂ ਸਹੀ ਸੀ ਜਾਂ ਹੁਣ ਦਾ ਵਕਤ ਸਹੀ? ਤੁਸੀਂ ਇਕੱਠੇ ਰਲ ਵਸਦੇ ਸੋ, ਅਗਰ ਪੰਜਾਬ ਨਾ ਵੜਿੰਦਾ, ਜਿਹੜਾ ਪੰਜਾਬ ਉਧਰਲੀ ਸਾਈਡ ਤੇ ਗਿਆ ਉਹਦੀ ਮੈਂ ਗੱਲ ਕਰਨਾ, ਆਹੋ ਉਹ ਸਿੱਖ ਵਿੱਚ ਵਸਦੇ ਸਾਰੇ ਇਕੱਠੇ ਤੁਸੀਂ ਇੰਝ ਹੀ ਰਹਿੰਦੇ, ਆਹੋ ਜਲੰਧਰ, ਅੰਮ੍ਰਿਤਸਰ, ਤੁਹਾਡਾ ਗੁਰਦਾਸਪੁਰ, ਸਾਰਾ ਕਰਨਾਲ ਵਗੈਰਾ ਜਿੰਨੇ ਵੀ ਉਹ ਸਾਰਾ ਹੈਗਾ ਹਾਂ ਇਲਾਕਾ ਵਿੱਚ ਹੀ ਰਹਿੰਦਾ, ਉਹ ਉਦੋਂ ਇਕੱਠੇ ਵਸਦੇ, ਉਹ ਸਹੀ ਸੀ ਜਾਂ ਹੁਣ ਸਹੀ ਹੈ? ਉਦੋਂ ਸਹੀ ਸੀ। ਇਕੱਠੇ ਵਸਦੇ ਸਹੀ ਸੀ। ਹਾਂ ਉਦੋਂ ਆਗੇ ਮਹਿੰਗਾਈ ਕੋਈ ਨਹੀਂ ਸੀ, ਹਾਂ ਹੁਣ ਤੇ ਤੋਬਾ ਵਾਲੀ ਵਾਹ ਆ। ਹੂੰ। ਅਸੀਂ ਖੇਡਦਿਆਂ ਫਿਰਨਾ ਤੇ ਜਨਾਬ ਮੇਰੀ ਖੇਡਦਿਆਂ ਫਿਰਨਾ ਹੂੰ। ਤੇ ਬਾਬਾ ਫਿਰ ਵਾਪਸ ਨਹੀਂ ਗਏ ਜਦੋਂ ਤੁਸੀਂ ਆਏ ਹੋ? 80 ਸਾਲ ਵੰਡ ਨੂੰ ਹੋ ਗਏ ਨੇ, ਹਾਂ ਤੁਸੀਂ ਉੱਥੇ ਜੰਮੇ ਪਲੇ, ਹਾਂ ਤੁਹਾਡੇ ਦਾਦਾ ਵੀ ਸ਼ਾਇਦ ਉੱਥੇ ਫੌਤ ਹੋਇਆ, ਉਹਦੀ ਕਬਰ ਵੀ ਉੱਥੇ ਹੋਵੇ, ਦਾਦੀ ਦੀ, ਪੜਦਾਦਾ, ਪਿਛਲੇ ਲੱਕੜ ਦਾਦਾ, ਯਾਨੀ ਸਾਰੀ ਫੈਮਿਲੀ ਉੱਥੇ ਜਿਹੜੀ ਪਹਿਲੀ ਸਾਰੀ ਉੱਥੇ ਦਫਨ ਹੋਈ। ਜੰਮਣ ਭੋਈ ਤੁਹਾਡੀ ਉੱਥੇ ਪਹਿਲਾਂ ਦੀ ਗੱਲ ਕਰਨਾ, ਪਹਿਲਾਂ ਹੀ ਹਾਂ ਉਧਰ ਉਧਰ ਫੌਤ ਹੋਏ, ਕਦੀ ਦਿਲ ਨਹੀਂ ਕੀਤਾ ਵੀ ਆਪਣਾ ਪਿੰਡ ਵੇਖਾਂ ਪਿਛਲਾ? ਨਹੀਂ ਗਏ ਨਹੀਂ। ਮੈਂ ਕਿਹਾ ਕਦੇ ਦਿਲ ਵਿੱਚ ਚਾਹ ਨਹੀਂ ਆਇਆ, ਦਿਲ ਨਹੀਂ ਕੀਤਾ ਕਦੀ ਕਿ ਯਾਰ ਸਾਡੇ ਪਿੰਡ ਐਵੇਂ ਦਾ ਹੁੰਦਾ ਸੀ, ਅਸੀਂ ਜਾਂਦੇ, ਹਾਂ ਦਿਲ ਕੀਤਾ ਕਦੀ ਵੇਖਣ ਨੂੰ ਦੁਬਾਰਾ? ਨਹੀਂ ਹੂੰ। ਨਹੀਂ ਗਏ ਨਹੀਂ। ਮੈਂ ਦਿਲ ਕਰਨ ਦੀ ਗੱਲ ਕਰਨਾ, ਕਦੀ ਦਿਲ ਨਹੀਂ ਕੀਤਾ ਮੈਂ ਆਪਣਾ ਪਿੰਡ ਵੇਖਾਂ ਪਿਛਲਾ? ਹਾਂ ਦਿਲ ਨਹੀਂ ਕੀਤਾ ਕਦੀ ਵੇਖਾਂ ਮੈਂ ਪਿੰਡ? ਪਿੰਡ ਵੇਖਾਂ, ਹੋਰ ਮੁਸੀਬਤਾਂ ਪੈਂਦੀਆਂ ਗਈਆਂ ਪੈਂਦੀਆਂ ਗਈਆਂ। ਚਲੋ ਯਾਦ ਤੁਸੀਂ ਨਹੀਂ ਸਕੇ, ਮੈਂ ਕਿਹਾ ਦਿਲ ਚੋਂ ਕਦੀ ਖਾਸ਼ ਵੀ ਨਹੀਂ ਹੋਈ ਕਿ ਮੈਂ ਪਿੰਡ ਖਾਸ ਵੇਖਾਂ? ਤੇ ਖਾਸ ਤੇ ਚੇਤਾ ਆਉਂਦਾ ਸੀ, ਅੱਛਾ, ਜਿੱਥੇ ਜਿੱਥੇ ਬਹਿੰਦੇ ਸਾਂ, ਇਹੀ ਤਾਂ ਮੈਂ ਪੁੱਛਣਾ ਵੀ ਕਦੀ, ਹਾਂ ਤੇ ਜਿੱਥੇ ਜਿੱਥੇ ਖੇਡਦੇ ਸਾਂ, ਉਹੀ ਤਾਂ ਮੈਂ ਗੱਲ ਕਰਨਾ। ਹਾਂ ਉਹ ਚੇਤੇ ਆਉਂਦੇ ਨੇ ਹੂੰ। ਹੈ। ਘਰ ਸਾਰਾ ਗੇਂਜ ਹੀ ਦਿਸਦਾ ਖਾਂ ਕੇ ਵੀ ਇੰਜ ਦਾ ਘਰ ਸੀ, ਹੈ ਉਹ ਗੱਲ ਇੰਜ ਕਮਰਾ ਸੀ, ਇੰਜ ਅਸੀਂ ਬੱਚਾ ਲੈ ਕੇ ਜਾਣਾ, ਪਰਵਾਹ ਹੀ ਕੋਈ ਨਹੀਂ ਸੀ। ਹਾਂ। ਤੇ ਤੁਸੀਂ ਪਿੰਡ ਕਦੀ ਵੇਖਿਆ ਕੋ ਨਹੀਂ ਆਪਣਾ? ਕੋਈ ਵੀਡੀਓ ਤੇ ਵੇਖਿਆ ਹੋਇਆ ਕਦੀ ਇੰਜ ਆਪਣਾ ਦੁਬਾਰਾ? ਅਜੇ ਤੱਕ ਨਹੀਂ ਵੇਖਿਆ? 80 ਸਾਲ ਹੋ ਗਏ ਨਾ ਵੇਖਣਾ ਦਿਲ ਕਰਦਾ ਉਂਝ ਵੇਖਣ ਨੂੰ ਕਿ ਪਿੰਡ ਹੀ ਚੱਲ ਵੇਖ ਲਈਏ, ਵੀਡੀਓ ਤੇ ਵੇਖ ਲਈਏ। ਉਹ ਬਦਲ ਗਿਆ ਹੋਣਾ ਕੰਮ ਕਿੰਨਾ। ਆਹੋ ਜਿਵੇਂ ਇੱਧਰ ਬਦਲੀ ਗਿਆ ਸਾਰਾ ਕੁਝ, ਢਾਟ ਆ ਗਿਆ। ਹਾਂ ਹਾਂ ਹੁਣ ਨਿਕਾ ਜਿਹਾ ਪਿੰਡ ਉਹਨਾਂ ਚ ਸ਼ਹਿਰ ਬਣ ਗਿਆ। ਚਲੋ ਬਜ਼ੁਰਗੋ, ਤੁਹਾਡੀ ਬੜੀ ਮਿਹਰਬਾਨੀ ਹੈ। ਮੈਂ ਕਿਹਾ ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਸਾਨੂੰ ਗੱਲਾਂ ਸੁਣਾਈਆਂ 47 ਤੋਂ ਪਹਿਲਾਂ ਵਾਲੀਆਂ, ਜੋ ਤੁਸੀਂ ਆਪਣੇ ਪਿੰਡ ਦਿਖਾਇਆ, ਜੋ ਤੁਸੀਂ ਅੱਖਾਂ ਨਾਲ ਵੇਖਿਆ, ਉਹ ਜਿਹੜੀ ਸਾਨੂੰ ਗੱਲਾਂ ਰਿਕਾਰਡ ਕਰਾ ਦਿੱਤੀਆਂ। ਆਉਣ ਵਾਲੀ ਨਸਲ ਜਿਹੜੀ ਹੈ ਕਿਆਮਤ ਤੱਕ ਉਹ ਵੇਖਦੀ ਰਹੇਗੀ ਕਿ ਕਿਵੇਂ ਪਾਕਿਸਤਾਨ ਆਜ਼ਾਦ ਹੋਇਆ, ਕੀ ਇਹਦੇ ਵੱਡ ਟੁੱਕ ਹੋਈ, ਕਿੰਨਾ ਨੁਕਸਾਨ ਹੋਇਆ ਦੋਵਾਂ ਪਾਸੇ।
ਹਾਂ ਤੇ ਮੁਸਲਮਾਨ ਜਿਹੜੇ ਇਧਰੋਂ ਇੱਧਰ ਆਏ ਉਹ ਰਾਜ਼ੀ ਹੈ ਨਹੀਂ ਇਹ ਕੰਮ ਤੇ, ਉਹ ਸਾਰਾ ਕੁਝ ਰਿਕਾਰਡ ਹੋ ਗਿਆ। ਠੀਕ ਹੈ, ਇਸ ਵਾਸਤੇ ਤੁਹਾਡਾ ਅਸੀਂ ਧੰਨਵਾਦੀ ਹਾਂ, ਤੁਹਾਡੇ ਸ਼ੁਕਰਗੁਜ਼ਾਰ ਹਾਂ। ਅੱਲਾ ਕਰੇ। ਜਿਉਂਦੇ ਵਸਦੇ ਰਹੋ। ਹਾਂ ਨਾਜ਼ਰੀਨ, ਸਾਰੀ ਤੁਸੀਂ ਜਿਹੜੀ ਬਜ਼ੁਰਗਾਂ ਦੀ ਗੱਲ ਸੁਣ ਲਈ, ਤੇ ਤੁਹਾਡੀ ਕੀ ਰਾਏ ਆ, ਤੁਸੀਂ ਕੀ ਕਹਿਣਾ ਚਾਹੁੰਦੇ, ਜੋ ਤੁਹਾਡੇ ਕਮੈਂਟਾਂ ਵਿੱਚ ਲਾਜ਼ਮ ਦੱਸਿਆ ਕਰੋ। ਤੇ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਕਰੋ। ਮਿਲਣੇ ਇੱਕ ਨਵੀਂ ਵੀਡੀਓ ਨਾਲ, ਤਦ ਤੱਕ ਸਾਨੂੰ ਦਿਓ ਇਜਾਜ਼ਤ। ਰੱਬ ਰੱਖੇ।